Narendra Modi in Australia, a polarizing leader meets a divided Indian diaspora. But for the same man, posters have sprung up around Sydney before being torn down, offering $10,000 for the citizen's arrest of the Hindu terrorist Modi. ਦਿੱਲੀ ਹਾਈ ਕੋਰਟ ਨੇ BBC ਦੇ ਇੰਡੀਆ ਚੈਪਟਰ ਨੂੰ ਵੀ ਔਰ ਮੇਨ ਨੂੰ ਵੀ ਨੋਟਿਸ ਭੇਜਿਆ ਕਿ ਜਿਹੜੀ ਤੁਸੀਂ ਮੋਦੀ ਦੇ ਉੱਤੇ ਫਿਲਮ ਬਣਾਈ ਹੈ ਇਹ ਭਾਰਤ ਦੇ ਰੈਪੂਟੇਸ਼ਨ ਨੂੰ ਖਰਾਬ ਕਰਦੀ ਹੈ ਔਰ ਡਿਫੇਮੇਸ਼ਨ ਕੇਸ ਬੈਂਡ BBC documentary on Narendra Modi to be screened in Australian Parliament. A documentary banned in India for linking its Prime Minister Modi to mass killing will be aired in Parliament this week. ਜਦੋਂ ਮੋਦੀ ਲੈਂਡ ਕਰਦਾ ਸਿਡਨੀ 'ਚ ਉਹਨੂੰ ਵੈਲਕਮ ਕਰਨ ਵਾਲਿਆਂ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਇੰਡੀਆ 'ਚ ਐਂਬੈਸਡਰ ਹੈ ਉਹ ਹੈ ਹੁਣ ਆਸਟ੍ਰੇਲੀਆ 'ਚ ਇੰਡੀਆ ਦਾ ਐਂਬੈਸਡਰ ਉਹ ਹੈ ਜਿਹਦੀ ਟਰਮ ਖਤਮ ਹੋ ਗਈ ਸੀ ਜੀ ਲੇਕਿਨ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਇਹਨੂੰ 6 ਮਹੀਨੇ ਹੋਰ ਰਹਿਣ ਦਿਓ ਉਹਨੇ ਕਾਣੇ ਨਹੀਂ ਕੀਤੇ ਹੋਏ ਤਾਂ ਕੀ ਕੀਤੇ ਹੋਏ ਨੇ ਬਾਈਡਨ ਨੇ ਆਸਟ੍ਰੇਲੀਆ ਤਾਂ ਸਕਿਪ ਕੀਤਾ ਪਰ ਹੀਰੋਸ਼ੀਮਾ ਪਹੁੰਚਿਆ ਉੱਥੇ ਉਹ ਗੱਲ ਕਰ ਰਿਹਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹੜਾ ਹੁਣ ਕਿਉਂਕਿ ਮੋਦੀ ਨੇ ਆਸਟ੍ਰੇਲੀਆ ਜਾਣਾ ਸੀ ਉਹ ਉਹਦੀ ਖੂਬ ਉਹਨੂੰ ਪੰਪ ਮਾਰ ਰਿਹਾ ਉਹਨੂੰ ਬਾਈਡਨ ਨੂੰ ਕਹਿੰਦਾ ਕਿ ਜੀ ਮੈਂ ਮਤਲਬ ਉੱਥੇ 20,000 ਬੰਦਿਆਂ ਦਾ ਇਕੱਠ ਹੋਣਾ ਐਂਡ ਵੀ ਆਰ ਸਟਿਲ ਆਈ ਐਮ ਗੈਟਿੰਗ ਮੋਰ ਰਿਕੁਐਸਟ ਐਂਡ ਆਈ ਡੋਂਟ ਨੋ ਹਾਊ ਟੂ ਮੈਨੇਜ ਮੋਦੀ ਸੱਚ ਏ ਬਿਗ ਕਰਾਊਡ ਪੁਲਰ ਬਾਈਡਨ ਕਹਿ ਰਿਹਾ ਰੀਅਲੀ ਓ ਦੈਨ ਆਈ ਨੀਡ ਟੂ ਹੈਵ ਦ ਆਟੋਗ੍ਰਾਫ ਆਫ ਮੋਦੀ ਹੁਣ ਉਹਨੂੰ ਹੀ ਉੱਥੇ ਖਬਰ ਬਣਾਇਆ ਹੋਇਆ ਕਿ ਸੁਪਰ ਪਾਵਰ ਅਮਰੀਕਾ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਕਿ ਮੈਨੂੰ ਮੋਦੀ ਦਾ ਆਟੋਗ੍ਰਾਫ ਚਾਹੀਦਾ ਹੈ ਸੋ ਭਾਰਤ ਦਾ ਵਿਸ਼ਵ ਗੁਰੂ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਅਨੀਲ ਮੁਖਰ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब अज 22 मई 2023 9 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਆ ਵੀ ਔਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫਲਨ ਕੈਲੰਡਰ roku ਜਾਦੂ ਬਾਕਸ ਸ਼ਾਵਾ Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਸੋ ਵਿਊਅਰਸ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਸਰਦਾਰ ਅਮਰਜੋਤ ਸਿੰਘ ਜੀ ਵੱਲੋਂ ਸੋ ਇਹਨਾਂ ਨੇ ਟਾਈਟਲਰ ਤੇ ਕੀਤੀ ਗਈ ਚਾਰਜ ਸ਼ੀਟ ਬਾਰੇ ਸਵਾਲ ਕੀਤਾ ਹੈ ਕਿ 1984 ਤੋਂ ਹੁਣ ਤੱਕ ਅਸੀਂ ਬਸ ਚਾਰਜ ਸ਼ੀਟ ਹੀ ਦਾਖਲ ਕਰਾ ਸਕੇ ਹਾਂ ਅਸੀਂ ਭਾਰਤੀ ਸਿਸਟਮ ਤੋਂ ਹੋਰ ਕੀ ਉਮੀਦ ਰੱਖਦੇ ਹਾਂ ਅਸੀਂ ਕਦੋਂ ਤੱਕ ਹਾਕਮਾਂ ਦੇ ਰਹਿਮੋ ਕਰਮ ਤੇ ਜਿਉਂਦੇ ਰਵਾਂਗੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਿਸਟਮ ਤੋਂ ਬਾਹਰ ਨਿਕਲ ਕੇ ਸੋਚਣ ਦੀ ਲੋੜ ਹੈ ਆਪਣੇ ਆਪ ਨੂੰ ਆਪਣੀਆਂ ਸੰਸਥਾਵਾਂ ਅਤੇ ਅਡਰੀ ਹੋਂਦ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਮਰਜੋਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਦੋਸਤਾਂ ਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਨਿਊ ਪੋਪਾ ਗਿਨੀ ਤੋਂ ਹੁੰਦੇ ਹੋਏ ਸਿਡਨੀ ਪਹੁੰਚ ਗਏ ਹਨ ਔਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਹਿੰਦੂ ਤਵੀਆਂ ਵੱਲੋਂ ਜਿੱਥੇ ਮੋਦੀ ਦੇ ਆਨਰ ਵਿੱਚ ਵੱਡਾ ਇਕੱਠ ਕੀਤਾ
ਜਾ ਰਿਹਾ ਹੈ, ਉੱਥੇ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਵੱਲੋਂ ਅਰੀਨਾ ਵਿਖੇ ਜ਼ੋਰਦਾਰ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਹੈ। ਔਰ ਵੈਸੇ ਤਾਂ ਕੁਆਡ ਦੀ ਜਿਹੜੀ ਮੀਟਿੰਗ ਹੈ ਉਹ ਕੈਂਸਲ ਹੋਣ ਕਰਕੇ ਮੋਦੀ ਦੇ ਦੌਰੇ ਦੀ ਜਿਹੜੀ ਫੂਕ ਹੈ ਉਹ ਨਿਕਲ ਚੁੱਕੀ ਹੈ, ਪਰ ਫਿਰ ਵੀ ਇੰਡੀਅਨ ਮੀਡੀਆ ਵੱਲੋਂ ਇਸ ਨੂੰ ਬਹੁਤ ਵੱਡੀ ਮੀਡੀਆ ਇਵੈਂਟ ਬਣਾਇਆ ਜਾ ਰਿਹਾ ਹੈ। ਔਰ ਦਾ ਗਾਰਡੀਅਨ ਨਿਊਜ਼ਪੇਪਰ ਨੇ ਮੋਦੀ ਵਿਜ਼ਿਟ ਮੌਕੇ ਲਿਖੇ ਇੱਕ ਆਰਟੀਕਲ ਰਾਹੀਂ ਮੋਦੀ ਦਾ ਚੰਗਾ ਜਲੂਸ ਕੱਢਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਅਮਰਜੋਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਟੋਰਾਂਟੋ ਤੋਂ, ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਇਹ ਵੈਸੇ 2-3 ਦਿਨ ਪਹਿਲਾਂ ਖਬਰ ਸੀ ਔਰ ਇਸ ਦੇ ਉੱਤੇ ਬਹੁਤਿਆਂ ਨੇ ਬੜੀਆਂ ਬਾਗੀਆਂ ਵੀ ਪਾਈਆਂ ਸੀ ਕਿ ਜਗਦੀਸ਼ ਟਾਈਟਲਰ ਨੂੰ ਫਾਈਨਲੀ ਜਿਹੜਾ ਉਹ ਚਾਰਜ ਸ਼ੀਟ ਕਰ ਦਿੱਤਾ ਹੈ CBI ਨੇ ਔਰ ਹੁਣ ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਸੀਂ 39 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ। 39 ਸਾਲ 'ਚ ਕਿੰਨੀ ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ ਔਰ ਇਹ ਉਹਨਾਂ ਦਾ ਜਸਟਿਸ ਸਿਸਟਮ ਹੈ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਕਿਵੇਂ ਸ਼ਹੀਦ ਸਤਵੰਤ ਸਿੰਘ ਕੇਰ ਸਿੰਘ ਹੋਰਾਂ ਨੂੰ ਵਿਦਨ 5 ਇਅਰਸ ਫਾਂਸੀ ਦੇ ਦਿੱਤੀ ਗਈ। ਫਿਰ 1992 ਤੱਕ ਪਹੁੰਚਦਿਆਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੇ ਦਿੱਤੀ ਗਈ। ਹੁਣ ਇੱਕ ਪਾਸੇ ਉਹੀ ਜਸਟਿਸ ਸਿਸਟਮ, ਜਦੋਂ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਭਾਈ ਉਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਹੈ, ਬਹੁ ਗਿਣਤੀ ਲਈ ਹੋਰ ਹੈ, ਤੇ ਉਸ ਦੇ ਲਈ ਕਿਸੇ ਰਾਕਟ ਸਾਇੰਸ ਦੀ ਲੋੜ ਨਹੀਂ ਹੈ। ਜੋ ਤੁਸੀਂ ਘਟਨਾਕ੍ਰਮ ਦੇਖਦੇ ਹੋ ਔਰ ਸ਼ਾਇਦ ਬਹੁਤਿਆਂ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਏ ਕਿ ਪੰਜਾਬ ਦੇ ਵਿੱਚ ਜਿਹੜਾ ਜੁਝਾਰੂ ਲਹਿਰ ਦੀ ਸ਼ੁਰੂਆਤ ਹੀ ਜਸਟਿਸ ਨਾ ਮਿਲਣ ਤੇ ਹੋਈ ਸੀ। ਕਿਉਂਕਿ ਜਦੋਂ ਨਰਕਧਾਰੀਆਂ ਨੇ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ 'ਚ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਔਰ ਸਾਰਿਆਂ ਨੂੰ ਹੀ ਸੇਫਲੀ, ਖਾਸ ਤੌਰ 'ਤੇ ਉਹਨਾਂ ਦੇ ਜਿਹੜਾ ਗੁਰੂ ਬਣਿਆ ਹੋਇਆ ਸੀ ਗੁਰਬਚਨਾ, ਉਹਨੂੰ ਬਾਦਲ ਨੇ ਆਪਣੀ ਗੱਡੀ ਦੇ ਵਿੱਚ ਸੇਫਲੀ ਪੰਜਾਬ ਤੋਂ ਬਾਹਰ ਕੱਢਿਆ। ਟਰਾਇਲ ਕਿਉਂਕਿ ਅੰਮ੍ਰਿਤਸਰ 'ਚ ਘਟਨਾ ਵਾਪਰੀ ਸੀ ਔਰ ਇੱਥੇ ਹੀ ਚੱਲਣਾ ਸੀ, ਪਰ ਉਹਨਾਂ ਨੇ ਕੋਰਟ 'ਚ ਜਾ ਕੇ ਕਿਹਾ ਜੀ ਇੱਥੇ ਸਾਨੂੰ ਜਸਟਿਸ ਨਹੀਂ ਮਿਲ ਸਕਦਾ ਔਰ ਉਹ ਉਹਨੂੰ ਜਿਹੜਾ ਕੇਸ ਨੂੰ ਤਬਦੀਲ ਕਰਕੇ ਕਰਨਾਲ ਲੈ ਗਏ ਹਰਿਆਣੇ ਦੇ ਵਿੱਚ। ਔਰ ਫਾਈਨਲੀ ਜਦੋਂ ਉਸ ਜੱਜ ਦਾ ਫੈਸਲਾ ਆਇਆ ਤਾਂ ਉਹਨੇ ਦੋਸ਼ ਸਾਰਾ ਸਿੱਖਾਂ ਦੇ ਸਿਰ ਮੜਿਆ ਔਰ ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ। ਸੋ ਜਦੋਂ ਤੱਕ ਅਦਾਲਤੀ ਸਿਸਟਮ ਨੇ ਜਸਟਿਸ ਵੱਲ ਪੈਰ ਨਹੀਂ ਪੁੱਟੇ, ਉਸ ਤੋਂ ਬਾਅਦ ਹੀ ਪਹਿਲਾਂ ਤਾਂ ਇਹ ਸੀ ਆਸ ਕਿ ਭਾਈ ਇਹਨਾਂ ਨੇ ਮਰਡਰ ਕੀਤਾ ਹੈ ਔਰ ਇਹਨਾਂ ਨੂੰ ਸਜ਼ਾਵਾਂ ਮਿਲਣਗੀਆਂ, ਪਰ ਜਦੋਂ ਅਦਾਲਤਾਂ ਨੇ ਉਹਨਾਂ ਨੂੰ ਨਾ ਸਿਰਫ ਬਾਇਜ਼ਤ ਬਰੀ ਕੀਤਾ ਸਗੋਂ ਸਿੱਖਾਂ ਦੇ ਖਿਲਾਫ ਡਿਕਰੀ ਕੀਤੀ, ਉਦੋਂ ਫਿਰ ਸੰਤ ਪਿੰਡਾਂ ਵਾਲਿਆਂ ਨੇ ਔਰ ਬਾਕੀ ਜੁਝਾਰੂ ਸਿੰਘ ਜਿਹੜੇ ਉਸ ਤੋਂ ਬਾਅਦ ਹੀ ਹਰਕਤ ਦੇ ਵਿੱਚ ਆਏ, ਫਿਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਜਦੋਂ ਕਿ ਇਹਨਾਂ ਦਾ ਕਾਨੂੰਨ ਫੇਲ ਹੋਇਆ, ਹੁਣ ਜਿਹੜਾ ਅਸੀਂ ਇਹਨਾਂ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦੇਵਾਂਗੇ। ਉਸ ਤੋਂ ਬਾਅਦ ਹੀ ਫਿਰ ਨਿਰੰਕਾਰੀਆਂ ਦਾ ਜਿਹੜਾ ਗੁਰੂ ਸੀ ਆਪਣੇ ਆਪ ਨੂੰ ਕਹਿਣ ਵਾਲਾ ਗੁਰਬਚਨਾ ਔਰ ਉਹਦਾ ਕਮਾਂਡਰ ਇਨ ਚੀਫ ਪ੍ਰਤਾਪ ਸਿੰਘ, ਜਿਸ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਾਇਆ ਸੀ, ਉਹਨਾਂ ਸਾਰਿਆਂ ਨੂੰ ਸਜ਼ਾ ਯਾਫਤਾ ਕੀਤਾ ਗਿਆ। ਸੋ ਇਹ ਇੱਕ ਜਦੋਂ ਤੁਸੀਂ ਨੈਚੁਰਲ ਲਾਅ ਵੀ ਕਹਿੰਦੇ ਹੋ, ਇਹ ਇਹੀ ਹੁੰਦਾ ਜਦੋਂ ਤੁਹਾਨੂੰ ਅਦਲ ਨਾ ਮਿਲੇ, ਜਸਟਿਸ ਨਾ ਮਿਲੇ। ਇਹ ਠੀਕ ਹੈ ਕਿ ਜੀ ਆਮ ਇੱਕ ਫਰੇਜ਼ ਹੈ ਕਿ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ, ਇਹ ਵੀ ਹੁੰਦਾ ਹੈ ਕਿ ਜੀ ਕਾਨੂੰਨ ਅੰਨਾ ਹੁੰਦਾ ਹੈ, ਪਰ ਜਦੋਂ ਕਾਨੂੰਨ ਜਿਹੜਾ ਹੈ ਉਹ ਸਿਰਫ ਇੱਕ ਤਰਫਾ ਅੰਨਾ ਹੋਏ, ਬਹੁ ਗਿਣਤੀ ਦੇ ਲਈ ਜਿਹੜਾ ਹੈ ਉਹ ਉਸ ਦੇ ਵਿੱਚ ਵਿਤਕਰਾ ਹੈ, ਤੇ ਫਿਰ ਜ਼ਾਹਰ ਹੈ ਕਿ ਵੀ ਜਿਹੜੇ ਲੋਕ ਇਨਜਸਟਿਸ ਦਾ ਸ਼ਿਕਾਰ ਹੁੰਦੇ ਨੇ, ਅਨਿਆਂ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਦਾ ਇਖਲਾਕੀ ਹੱਕ ਹੁੰਦਾ ਹੈ ਕਿ ਉਹ ਕੋਈ ਹੋਰ ਰਸਤਾ ਚੁਣਨ। ਔਰ ਇਸ ਚੋਂ ਅਸੀਂ ਕੱਲਾ ਜੂਨ 84 ਦੀ ਜੇ ਗੱਲ ਕਰੀਏ, ਹਜ਼ਾਰਾਂ ਸ਼ਹਾਦਤਾਂ ਹੁੰਦੀਆਂ ਨੇ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, 37 ਇਤਿਹਾਸਕ ਗੁਰਦੁਆਰਿਆਂ 'ਤੇ ਸਰਕਾਰ ਵੱਲੋਂ ਨਾ ਕਦੇ ਉਸ ਦੀ ਕੋਈ ਜਾਂਚ, ਨਾ ਕੋਈ ਮਾਰੇ ਗਿਆਂ ਦੀ ਲਿਸਟ, ਨਾ ਕਿਸੇ ਨੂੰ ਕੰਪਨਸੇਸ਼ਨ। ਔਰ ਫਿਰ ਜਦੋਂ ਤੱਕ ਅਸੀਂ ਨਵੰਬਰ 84 ਦੀ ਗੱਲ ਕਰਦੇ ਹਾਂ, ਉਹ ਤਾਂ ਬਿਲਕੁਲ ਦਿੱਲੀ ਤੋਂ ਲੈ ਕੇ ਤਾਂ ਤ੍ਰਿਵੇਂਦਰਮ ਤੱਕ ਕਿਵੇਂ ਹਜ਼ਾਰਾਂ ਸਿੱਖਾਂ ਨੂੰ ਗਲੀਆਂ, ਚੁਰਾਹਿਆਂ, ਸੜਕਾਂ, ਰੇਲਵੇ ਸਟੇਸ਼ਨਾਂ, ਰਾਹਾਂ 'ਚ ਜਾਂਦਿਆਂ ਜਿਉਂਦੇ ਜੀ ਘਰਾਂ 'ਤੇ ਹਮਲੇ ਕਰਕੇ, ਗੁਰਦੁਆਰਿਆਂ 'ਤੇ ਹਮਲੇ ਕਰਕੇ ਜਿਉਂਦੇ ਜੀ ਸਾੜਿਆ ਗਿਆ। ਪਰ ਜੇ ਅਸੀਂ ਜਸਟਿਸ ਦੀ ਗੱਲ ਕਰੀਏ ਤਾਂ ਜਸਟਿਸ ਕਿਹਨੇ ਦੇਣਾ ਹੈ? ਜਦੋਂ ਅਸੀਂ ਡੀਪ ਸਟੇਟ ਦੀ ਗੱਲ ਕਰਦੇ ਹਾਂ ਔਰ ਇਹ ਬ੍ਰਾਹਮਣਵਾਦੀ ਨੀਤੀਆਂ ਦੀ ਗੱਲ ਕਰਦੇ ਹਾਂ, ਸੋ ਸਭ ਤੋਂ ਵੱਡਾ ਕ੍ਰਿਮੀਨਲ ਤਾਂ ਰਾਜੀਵ ਗਾਂਧੀ ਸੀ
ਔਰ ਰਾਜੀਵ ਗਾਂਧੀ ਨੇ ਹੀ ਇਹ ਜਿਹੜੇ ਦਿੱਲੀ ਦੇ ਵਿੱਚ ਕੋਈ MP ਸੀ, ਕੋਈ MLA ਸੀ, ਕੋਈ ਉਹਨਾਂ ਦੇ ਵਿੱਚ ਜਗਦੀਸ਼ ਟਾਈਟਲਰ ਹੋਏ, HKL ਭਗਤ ਹੋਏ, ਸਜਨ ਕੁਮਾਰ ਹੋਏ, ਜਾਂ ਜਿਹੜਾ ਲਲਿਤ ਮਾਕਨ MP ਸੀ ਉਹਦੀ ਘਰ ਵਾਲੀ ਗੀਤਾਂਜਲੀ ਹੋਏ, ਉਹਨਾਂ ਨੂੰ ਤਾਂ ਇਲਾਕੇ ਵੰਡ ਕੇ ਦਿੱਤੇ ਗਏ ਕਿ ਤੁਸੀਂ ਇਸ ਪਾਸਿਓਂ ਸਫਾਇਆ ਕਰਨਾ ਸਿੱਖਾਂ ਦਾ, ਤੁਸੀਂ ਇਸ ਪਾਸਿਓਂ ਕਰਨਾ। ਸੋ ਹੁਣ ਜੇ 39 ਸਾਲ ਬਾਅਦ ਚਾਰਜ ਸ਼ੀਟ ਫਾਈਲ ਹੁੰਦੀ ਹੈ ਤੇ ਤੁਸੀਂ ਅੰਦਾਜ਼ਾ ਲਾਓ ਵੀ ਆਲਰੇਡੀ ਉਹ ਬੁਢਾਪੇ ਦੇ ਨੇੜੇ, ਕਿਉਂਕਿ HKL ਭਗਤ ਇਵੇਂ ਹੀ ਮਰ ਗਿਆ ਜਦੋਂ ਤੱਕ ਹੁੰਦਾ, ਕਿੰਨੇ ਹੋਰ ਮਰ ਚੁੱਕੇ ਨੇ। ਔਰ ਜਿਹੜਾ ਨੇ ਅਲਟੀਮੇਟਲੀ ਚਾਰਜ ਸ਼ੀਟ ਤੋਂ ਬਾਅਦ ਅਜੇ ਟਰਾਇਲ ਹੋਏਗਾ, ਚਾਰਜ ਸ਼ੀਟ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਵੀ ਉਹਨੂੰ ਜਿਹੜਾ ਕੋਈ ਉਹ ਟਰਾਇਲ ਤੱਕ ਪਹੁੰਚਦੇ ਆ ਫਿਰ ਉਹਨਾਂ ਕੋਲ ਉਹੀ ਸਟੈਪ ਰਹਿੰਦੇ ਨੇ ਜੇ ਉਹਨਾਂ ਨੇ ਅੱਪਰ ਜਾਣਾ ਹੈ, ਉੱਥੇ ਜਾਣਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਐਵੇਂ ਵਕਤ ਦਾ ਜ਼ਿਆ ਹੈ। ਜੇ ਇਹ ਵੀਰ ਅਮਰਜੋਤ ਸਿੰਘ ਨਾ ਪੁੱਛਦੇ ਤਾਂ ਮੈਂ ਤਾਂ ਇਹਨੂੰ ਐਜ਼ ਅ ਖਬਰ ਵੀ ਨਹੀਂ ਸੀ ਡਿਸਕਸ ਕਰਨਾ ਠੀਕ ਸਮਝਿਆ, ਕਿਉਂਕਿ ਮੈਂ ਸਮਝਦਾ ਵੀ ਇਹ ਬਾਰ-ਬਾਰ ਸਾਡੇ ਜ਼ਖਮਾਂ ਦੇ ਉੱਤੇ ਲੂਣ ਭੁੱਕਿਆ ਜਾ ਰਿਹਾ ਔਰ ਇਸ 'ਚੋਂ ਕੁਛ ਨਹੀਂ ਨਿਕਲਣਾ। ਅਲਟੀਮੇਟਲੀ ਉਸ ਦੌਰ 'ਚ ਵੀ 84 ਦੇ ਸਿੰਘਾਂ ਨੇ ਖਾਲਸਾਈ ਰਵਾਇਤਾਂ ਮੁਤਾਬਕ ਜਿੰਨਿਆਂ ਕੁ ਨੂੰ ਜਸਟਿਸ ਦੇ ਸਕੇ ਉਹਨਾਂ ਨੂੰ ਜਸਟਿਸ ਦਿੱਤਾ। ਔਰ ਆਉਣ ਵਾਲੇ ਪੀਰੀਅਡ 'ਚ ਵੀ ਮੈਂ ਸਮਝਦਾ ਵੀ ਜਦੋਂ ਬਿਲਕੁਲ ਜਿਹਨੂੰ ਕਦੇ ਭਗਤ ਸਿੰਘ ਨੇ ਕੋਰਟ 'ਚ ਖਲੋ ਕੇ ਕਿਹਾ ਸੀ ਕਿ ਜਦੋਂ ਅਪੀਲ, ਵਕੀਲ, ਦਲੀਲ ਤਿੰਨੋਂ ਹੀ ਖਤਮ ਹੋ ਜਾਣ ਫਿਰ ਜਿਹੜਾ ਹੈ ਉਹ ਕੁਛ ਨਾ ਕੁਛ ਕਰਨਾ ਪੈਂਦਾ। ਸੋ ਅਲਟੀਮੇਟਲੀ ਜਿਹੜਾ ਹੋਰ ਕੋਈ ਚੋਇਸ ਨਹੀਂ ਰਹਿੰਦੀ। ਇਹ ਨਹੀਂ ਹੈ ਵੀ ਅਸੀਂ ਕੋਈ ਵਾਇਲੈਂਸ ਨੂੰ ਜਾਂ ਹਿੰਸਾ ਨੂੰ ਪ੍ਰਮੋਟ ਕਰਦੇ ਹਾਂ, ਪਰ ਮੈਂ ਤਾਂ ਇੱਕ ਕੁਦਰਤ ਦਾ ਜਿਹੜਾ ਇੱਕ ਨੈਚੁਰਲ ਲਾਅ ਹੈ ਉਸ ਦੀ ਗੱਲ ਕਰ ਰਿਹਾ ਔਰ ਇਸ ਨੂੰ ਦੁਨੀਆ ਦਾ ਵੀ ਜਿਹੜਾ ਨੈਚੁਰਲ ਲਾਅ ਹੈ ਉਸ ਦੀ ਕੈਟਾਗਰੀ 'ਚ ਹੀ ਮੰਨਿਆ ਜਾਂਦਾ ਹੈ ਕਿ ਭਾਈ ਜਦੋਂ ਕਾਨੂੰਨ ਤੁਹਾਨੂੰ ਫੇਲ ਕਰੇ ਜਾਂ ਕਾਨੂੰਨ ਜਿਹੜਾ ਉਹ ਇੱਕ ਤਰਫਾ ਹੋਏ ਫਿਰ ਜਿਹੜਾ ਜਦੋਂ ਤੁਸੀਂ ਉਸ ਦੇ ਉੱਤੇ ਜਿਹੜੇ ਪੀੜਤ ਧਿਰ ਹੈ ਉਹਦੇ ਕੋਲ ਹੱਕ ਹੁੰਦਾ ਹੈ ਕਿ ਭਾਈ ਉਹਦਾ ਔਰ ਉਹਦੇ 'ਚੋਂ ਹੀ ਜਿਹੜਾ ਪਹਿਲਾ ਲਾਅ ਨੇਚਰ ਦਾ ਨਿਕਲਿਆ ਸੀ ਐਨ ਆਈ ਫਾਰ ਐਨ ਆਈ ਐਨ ਐਪਲ ਫਾਰ ਐਨ ਐਪਲ ਕਿ ਭਾਈ ਜੇ ਕੋਈ ਤੁਹਾਨੂੰ ਸੇਬ ਦਿੰਦਾ ਤੇ ਤੁਸੀਂ ਵਾਪਸੀ ਤੇ ਉਹਨੂੰ ਸੇਬ ਦਿੰਦੇ ਹੋ ਤੇ ਜੇ ਕੋਈ ਤੁਹਾਡੀ ਇੱਕ ਅੱਖ ਕੱਢਦਾ ਫਿਰ ਤੁਹਾਡਾ ਹੱਕ ਹੈ ਵੀ ਤੁਸੀਂ ਵੀ ਉਹਦੀ ਅੱਖ ਕੱਢੋ। ਵੀਰ ਅਮਰਜੋਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਠੀਕ ਕਿਹਾ ਵੀ ਇਹਨਾਂ ਸਾਰਿਆਂ ਚੋਂ ਨਿਕਲ ਕੇ ਸਾਨੂੰ ਆਪਣੀ ਅਡਰੀ ਹੋਂਦ ਔਰ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਵੀਕਐਂਡ ਕਿਉਂਕਿ ਤੁਸੀਂ ਵੀ ਜਿਹੜਾ ਉਹ ਐਂਕਰਿੰਗ ਕੀਤੀ ਹੈ ਸੈਚਰਡੇ ਦੀ ਪੈਰੇਡ ਦੀ ਕਾਰਟਰੇਟ ਨਿਊ ਜਰਸੀ, ਜਿੱਥੇ ਬੇਸ਼ੱਕ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਐਤਕੀ ਅਮਰੀਕਾ ਕੈਨੇਡਾ ਦੇ ਜਿੰਨੇ ਨਗਰ ਕੀਰਤਨ ਸਨ, ਜਿੰਨੀਆਂ ਪੈਰੇਡਸ, ਉਹਨਾਂ ਦੇ ਵਿੱਚ ਮੀਂਹ ਬੜਾ ਮਿਹਰਬਾਨ ਰਿਹਾ ਔਰ ਗੱਜ ਵੱਜ ਕੇ ਵਰਸਿਆ। ਇਹ ਨਹੀਂ ਕਿ ਡ੍ਰਿਜ਼ਲਿੰਗ ਹੋਈ ਜਾਂ ਬੂੰਦਾਬਾਂਦੀ ਹੋਈ। ਔਰ ਸੈਚਰਡੇ ਵੀ ਜਿਹੜਾ ਮੀਂਹ ਨੇ ਪੂਰਾ ਜ਼ੋਰ ਲਾਇਆ। ਪਰ ਮੈਂ ਸਮਝਦਾ ਵੀ ਆਫਰੀਨ ਹੈ ਗੁਰੂ ਕੇ ਸਿੱਖਾਂ ਤੇ। ਬਹੁਤ ਵਾਰ ਅਸੀਂ ਆਪਣੇ ਕੌਮ ਦੀਆਂ ਜ਼ਿਆਦਾ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਪਰ ਇੱਦਾਂ ਦੇ ਮੌਕੇ ਤੁਹਾਨੂੰ ਬੀਬੀਆਂ ਹੋਣ, ਬੱਚੇ ਹੋਣ, ਬਜ਼ੁਰਗ ਹੋਣ, ਉਹ ਰੈਜ਼ਿਲੀਅੰਸ ਦੇਖਣ ਨੂੰ ਮਿਲਦੀ ਹੈ। ਦਰਸ਼ਕ ਸਕਰੀਨ ਤੇ ਪਿਕਚਰਸ ਦੇਖ ਸਕਦੇ ਨੇ ਕਿ ਕਿਵੇਂ ਸ਼ਾਨੋ ਸ਼ੌਕਤ ਦੇ ਨਾਲ ਇਹ ਨਗਰ ਕੀਰਤਨ 15ਵਾਂ ਉਹਨਾਂ ਦਾ ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ। ਇਸ ਵਾਰ ਬੰਦੀ ਸਿੰਘਾਂ ਦੀ ਰਿਹਾਈ, ਭਾਈ ਅੰਮ੍ਰਿਤਪਾਲ ਸਿੰਘ ਔਰ ਬਾਕੀ ਸਾਥੀਆਂ ਦੀ NSA ਥੱਲੇ ਗ੍ਰਿਫਤਾਰੀ, ਇਹ ਸਾਰੇ ਇਸ਼ੂ ਔਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਲਾਹੌਰ ਦੇ ਵਿੱਚ ਇਹ ਮੇਨ ਵਿਸ਼ੇ ਸਨ। ਔਰ ਜਿਵੇਂ ਅੱਗੇ ਹਰ ਸਾਲ, ਕਿਉਂਕਿ ਕਾਰਟਰੇਟ ਉਹ ਸ਼ਹਿਰ ਹੈ ਜਿੱਥੇ 15 ਸਾਲ ਪਹਿਲਾਂ ਉਹਨਾਂ ਨੇ ਸਿਟੀ ਕੌਂਸਲ ਦੇ ਨਾਲ ਜਿਹੜਾ ਆਪਣਾ ਅੰਡਰਸਟੈਂਡਿੰਗ ਬਣਾ ਕੇ ਖਾਲਸਾਈ ਝੰਡੇ ਨੂੰ ਅਮਰੀਕਨ ਔਰ ਕੈਲੀਫੋਰਨੀਆ, ਅਮਰੀਕਾ ਔਰ ਨਿਊ ਜਰਸੀ ਦੇ ਝੰਡੇ ਦੇ ਨਾਲ ਲਹਿਰਾਉਣ ਦਾ ਪੋਲ 3 ਬਣੇ ਹੁੰਦੇ ਨੇ ਔਰ ਇਹ ਪੂਰਾ 1 ਮਹੀਨਾ ਉੱਥੇ ਖਾਲਸਾਈ ਝੰਡਾ ਲਹਿਰਾਉਂਦਾ ਰਹੇਗਾ। ਔਰ ਚੰਗੀ ਗੱਲ ਇਹ ਸੀ ਔਰ ਹਰ ਵਾਰੀ ਹੁੰਦੀ ਹੈ ਕਿ ਕਾਰਟਰੇਟ ਦਾ ਮੇਅਰ, ਉਹਨਾਂ ਦੇ ਸਾਰੇ ਕੌਂਸਲਮੈਨ, ਕੌਂਸਲ ਵਿਮਨ ਔਰ ਲੋਕਲ ਸੈਨੇਟਰ, ਇਸ ਵਾਰ ਕਾਂਗਰਸਮੈਨ ਫਰੈਂਕ ਪੈਲੋਨੇ, ਉਹ ਵੀ ਮੌਕੇ 'ਤੇ ਵੀ ਮੌਜੂਦ ਸੀ ਔਰ ਜਿੱਥੇ ਜਾ ਕੇ ਪੈਰੇਡ ਪਾਰਕ ਦੇ ਵਿੱਚ ਖਤਮ ਹੋਈ ਉੱਥੇ ਵੀ ਫਰੈਂਕ ਪੈਲੋਨੇ ਨੇ ਐਡਰੈਸ ਕੀਤਾ। ਮੈਂ ਦੇਖਦਾ ਹਾਂ ਵੀ ਕਈ ਵਾਰ ਤੁਹਾਡੀ ਲੌਬਿੰਗ ਕਿਵੇਂ ਚੇਂਜ ਕਰਦੀ ਹੈ। ਫਰੈਂਕ ਪੈਲੋਨੇ ਬਹੁਤ ਵੱਡਾ ਇੰਡੋਫਾਈਲ ਔਰ ਇਹ ਜਿਹੜੀ ਇੰਡੀਆ ਕਾਕਸ ਰਹੀ ਹੈ ਉਹਦਾ ਵੀ ਚੇਅਰਮੈਨ ਰਿਹਾ ਕਈ ਸਾਲ। ਔਰ ਜਦੋਂ 2003 ਜਾਂ 4 ਦੇ ਵਿੱਚ ਫਰਾਂਸ ਦੇ ਵਿੱਚ ਕਾਨੂੰਨ ਬਣਿਆ ਆਸਟੈਂਸੀਬਲ ਸਾਈਨਸ ਆਫ ਰਿਲੀਜਨ ਤੇ ਪਾਬੰਦੀ ਲਾਉਣ ਦਾ,
ਤੇ ਅਸੀਂ ਵਾਸ਼ਿੰਗਟਨ ਦੇ ਵਿੱਚ ਇੱਕ ਜ਼ੋਰਦਾਰ ਲੌਬੀ ਕਾਂਗਰਸਮੈਨਾਂ ਦੇ ਵਿੱਚ ਕੀਤੀ ਤਾਂ ਕਿ ਫ੍ਰੈਂਚ ਐਂਬੈਸਡਰ ਨੂੰ ਚਿੱਠੀ ਲਿਖਵਾਈ ਜਾਏ ਕਿ ਭਾਈ ਇਹ ਤੁਹਾਡਾ ਕਾਨੂੰਨ ਇਹ ਖਿਲਾਫ ਵਰਜ਼ੀ ਹੈ UN ਚਾਰਟਰ ਦੀ, ਇਸ ਨੂੰ ਜਿਹੜਾ ਵਾਪਸ ਲਿਆ ਜਾਏ। ਤੇ ਉਸ ਲੈਟਰ ਦੇ ਉੱਤੇ ਅਸੀਂ ਆਲਮੋਸਟ 57 ਕਾਂਗਰਸਮੈਨਾਂ ਦੇ ਦਸਤਖਤ ਕਰਵਾਏ ਸੀ। ਲੇਕਿਨ ਜਦੋਂ ਅਸੀਂ ਇਹਦੇ ਫਰੈਂਕ ਪੈਲੋਨੇ ਦੇ ਦਫ਼ਤਰ 'ਚ ਗਏ, ਇਹ ਆਪ ਤਾਂ ਨਹੀਂ ਸੀ ਉੱਥੇ, ਇਹਦੀ ਚੀਫ ਆਫ ਸਟਾਫ ਸੀ, ਸਾਥੋਂ ਉਹ ਲੈ ਲਿਆ ਲੈਟਰ ਜਿਹੜਾ ਕੋ ਸਪਾਂਸਰਡ ਸੀ ਬਾਈ ਪਾਰਟੀਸਨ ਡੈਮੋਕ੍ਰੈਟ ਔਰ ਰਿਪਬਲਿਕਨਸ ਵੱਲੋਂ, ਔਰ ਉਹਨੇ ਕਿਹਾ ਜੀ ਤੁਸੀਂ ਕੱਲ੍ਹ ਆਉਣਾ। ਜਦੋਂ ਅਸੀਂ ਨੈਕਸਟ ਡੇ ਗਏ ਉਹਦੇ ਆਫਿਸ ਵਾਸ਼ਿੰਗਟਨ DC, ਤਾਂ ਬੀਬੀ ਸੀ ਜਿਹੜੀ ਹਿੰਦਵਾਣੀ, ਉਹਨੇ ਨਾ ਕਰ ਦਿੱਤੀ। ਉਹਨੇ ਕਿਹਾ ਜੀ ਕਾਂਗਰਸਮੈਨ ਨੇ ਰਿਫਿਊਜ਼ ਕਰਤਾ। ਸੋ ਇਸ ਲੈਵਲ ਦਾ ਇਹ ਪ੍ਰੋ ਇੰਡੀਆ ਜਿਹੜਾ ਬੰਦਾ ਸੀ, ਪਰ ਮੈਨੂੰ ਇਹ ਲੱਗਾ, ਮੈਂ ਕਿਹਾ ਵੀ ਕਈ ਕੁਝ ਬਦਲ ਜਾਂਦਾ ਹੈ, ਸਿਰਫ ਇਸ ਕਰਕੇ ਕਿਸੇ ਤੇ ਗਿਵ ਅਪ ਨਹੀਂ ਕਰ ਦੇਣਾ ਚਾਹੀਦਾ ਕਿ ਭਾਈ ਉਹਨੇ ਕੀ ਲਾਈਨ ਲਈ ਹੈ। ਹੁਣ ਬੁੱਢਾ ਹੋ ਗਿਆ, ਬੜਾ ਸੀਨੀਅਰ ਕਾਂਗਰਸਮੈਨ ਹੈ, ਸੋ ਉਹਨੇ ਬਹੁਤ ਸਿੱਖਾਂ ਦੀ ਤਾਰੀਫ ਕੀਤੀ, ਉਹਨੇ ਆਪਣੇ ਪੰਜਾਬ ਦੇ ਦੌਰੇ ਦੀ ਗੱਲ ਕੀਤੀ, ਦਰਬਾਰ ਸਾਹਿਬ ਜਾਣ ਦੀ ਗੱਲ ਕੀਤੀ, ਔਰ ਉਹ ਸਾਰੇ ਦਾ ਮੇ ਵੀ ਜਦੋਂ ਇਹ ਗਿਆ ਹੋਏਗਾ ਇੰਡੀਅਨ ਗਵਰਨਮੈਂਟ ਨੇ ਉੱਥੋਂ ਦਾ ਕੀਤਾ ਹੋਏਗਾ, ਪਰ ਜਾ ਕੇ ਉਹਨੂੰ ਲੱਗਾ ਕਿ ਵੀ ਨਹੀਂ ਇਹ ਸੱਚੇ ਸੁੱਚੇ ਲੋਕ ਨੇ ਨਹੀਂ, ਔਰ ਜਿਨ੍ਹਾਂ ਦੇ ਨਾਲ ਉਹ ਖਲੋਂਦਾ ਰਿਹਾ। ਹਾਲਾਂ ਕਿਉਂਕਿ ਨਿਊ ਜਰਸੀ ਦੇ ਵਿੱਚ, ਨਿਊ ਜਰਸੀ ਸਿਟੀ ਔਰ ਦੂਜਾ ਬਹੁਤ ਵੱਡੀ ਗੁਜਰਾਤੀ ਪਾਪੂਲੇਸ਼ਨ ਹੈ, ਉਹ ਤਾਂ ਸਾਰੇ ਉਹਨਾਂ ਦੇ ਮਹੱਲਿਆਂ ਦੇ ਮਹੱਲੇ ਹੀ ਉਹਨਾਂ ਦੇ ਨੇ, ਸੋ ਜ਼ਾਹਰ ਹੈ ਪੈਸੇ ਵੀ ਉਹਨਾਂ ਵੱਲੋਂ ਆਉਂਦੇ ਨੇ। ਪਰ ਇਹ ਮੈਂ ਕਹਿਣਾ ਚਾਹੁੰਦਾ ਵੀ ਇਹ ਕਾਰਟਰੇਟ ਦੇ ਵਿੱਚ ਮੇਜਰ 2 ਗੁਰਦੁਆਰਾ ਸਾਹਿਬ ਨੇ, ਸਿੰਘ ਸਭਾ ਔਰ ਦਸ਼ਮੇਸ਼ ਦਰਬਾਰ, ਦੋਨੋਂ ਸਾਂਝੇ ਤੌਰ ਤੇ ਹੀ ਇਸ ਪੈਰੇਡ ਨੂੰ ਅਲਟਰਨੇਟਿਵਲੀ ਇਸ ਵਾਰ ਦਾ ਸਾਰਾ ਖਰਚਾ ਜਿਹੜਾ 70-80 ਹਜ਼ਾਰ ਡਾਲਰ ਦੇ ਸ਼ਾਇਦ ਨੇੜੇ ਤੇੜੇ ਹੁੰਦਾ ਹੈ, ਉਹ ਸਿੰਘ ਸਭਾ ਵਾਲਿਆਂ ਨੇ ਕੀਤਾ, ਅਗਲੀ ਵਾਰ ਦਸ਼ਮੇਸ਼ ਦਰਬਾਰ ਨੇ ਕਰਨਾ, ਪਰ ਸਾਂਝੇ ਤੌਰ ਤੇ ਕਰਦੇ ਨੇ। ਸਟੇਜ ਵੀ ਸਾਂਝੀ ਹੁੰਦੀ ਹੈ, ਔਰ ਪੂਰੇ ਵਰਦੇ ਮੀਂਹ ਦੇ ਵਿੱਚ ਕੌਂਸਲਮੈਨ ਨੇ ਐਡਰੈਸ ਕੀਤਾ। ਫਿਰ ਜਿਹੜਾ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਸੀ ਰਿਮਾਰਕੇਬਲ, ਔਰ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਵੀ ਜਿਹੜੇ ਸਪੀਕਰ ਆਉਂਦੇ ਨੇ ਉਹ ਤੇ ਮਾਈਕ ਤੇ ਬੋਲ ਕੇ ਚਲੇ ਜਾਂਦੇ ਨੇ, ਪਰ ਜਿਹੜੀ ਅਸਲੀ ਮਿਹਨਤ ਹੈ, ਜਿਹੜੇ ਵੋਲੰਟੀਅਰ ਟੀਚਰਸ ਬੱਚਿਆਂ ਦੇ ਕਰਦੇ ਨੇ, ਛੋਟੇ ਛੋਟੇ ਬੱਚੇ ਜਿਵੇਂ ਸਜੇ ਧਜੇ ਸ਼ਬਦ ਪੜ੍ਹ ਰਹੇ ਨੇ, ਗੀਤ ਪੜ੍ਹ ਰਹੇ ਨੇ, ਔਰ ਦੂਸਰਾ ਔਰ ਜਥਿਆਂ ਦੇ ਜਥੇ, ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਮਿਹਨਤ ਜਿਹੜੇ ਟੀਚਰਸ ਨੇ ਕੀਤੀ, ਔਰ ਉਹ ਪੇਰੈਂਟਸ ਵੀ ਜਿਹੜੇ ਨੇ ਵਧਾਈ ਦੇ ਹੱਕਦਾਰ ਨੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਜੋੜਨ। ਉੱਥੋਂ ਜਿਹੜਾ ਮਾਰਚ ਕਰਕੇ ਸਿਟੀ ਸੈਂਟਰ ਤੋਂ ਪੈਰੇਡ ਜਾ ਕੇ ਜਿਹੜੀ ਹੈ ਪਾਰਕ ਦੇ ਵਿੱਚ ਐਂਡ ਹੋਈ, ਫਿਰ ਗੰਨੇ ਦੇ ਰਸ ਤੋਂ ਲੈ ਕੇ ਜਿਹੜੀਆਂ ਨੇ ਕਦੇ ਕੋਈ ਗੋਲ ਗੱਪੇ ਲਿਆ ਰਿਹਾ, ਕਦੇ ਕੋਈ ਹੋਰ ਲਿਆ ਰਿਹਾ ਨਹੀਂ, ਔਰ ਉਹ ਸਾਰਿਆਂ ਨੂੰ ਸੰਗਤ ਨੇ ਤਾਂ ਉਸ ਦਾ ਆਨੰਦ ਮਾਣਨਾ ਹੀ ਹੁੰਦਾ। ਪਰ ਇੰਨੇ ਮੀਂਹ ਦੇ ਬਾਵਜੂਦ ਜਿਹੜੇ ਸੁਚੱਜਾ ਪ੍ਰਬੰਧ ਸੀ ਕਿ ਟੈਂਟ ਬਹੁਤ ਜ਼ਿਆਦਾ ਲੱਗੇ ਹੋਏ ਸੀ, ਉਹਨਾਂ ਦੇ ਥੱਲੇ ਹੀ ਸਟੇਜ ਵੀ ਸਜੀ, ਔਰ ਫਿਰ ਸਾਰੇ ਬੁਲਾਰਿਆਂ ਨੇ ਜਿਹੜਾ ਆਪਣੇ ਵਿਚਾਰ ਦਿੱਤੇ। ਮੈਂ ਆਪਣੇ ਸਾਰੇ ਹੀ ਵਿਊਅਰਸ ਦਾ ਜਿਨ੍ਹਾਂ ਨੇ ਸਪੀਚ ਨੂੰ ਜਿਹੜਾ ਉਹ ਬਹੁਤ ਸਰਾਹਿਆ, ਉਹ ਕਾਫੀ ਉਸ ਦੇ ਉੱਤੇ ਕਮੈਂਟ ਵੀ ਨੇ, ਸਭ ਦਾ ਸ਼ੁਕਰੀਆ ਦਾ। ਗੱਲਾਂ ਤਾਂ ਉਹੀ ਹੁੰਦੀਆਂ ਨੇ, ਭਾਵੇਂ ਖੱਬਿਓਂ ਸੱਜੇ ਕਰ ਲਓ, ਸੱਜਿਓਂ ਖੱਬੇ ਕਰ ਲਓ, ਪਰ ਕਈ ਵਾਰ ਕੁਝ ਪਲ ਹੁੰਦੇ ਨੇ ਜਦੋਂ ਤੁਸੀਂ ਚਾਰ ਚੁਫੇਰੇ ਫਿਜ਼ਾ ਦੇ ਵਿੱਚ ਉਤਸ਼ਾਹ ਦੇਖਦੇ ਹੋ, ਇੱਕ ਆਪਣੀ ਕਿਸਮ ਦਾ ਇੱਕ ਰੰਗ ਹੁੰਦਾ ਹੈ, ਉਦੋਂ ਤੁਹਾਡੇ ਬੋਲ ਤਾਂ ਤੁਹਾਡੇ ਅੰਦਰੋਂ ਹੀ ਨਿਕਲਣੇ ਹੁੰਦੇ ਨੇ। ਉਹ ਬਹੁਤ ਵਾਰ ਉਸ ਮਾਹੌਲ ਦੇ ਉੱਤੇ ਡਿਪੈਂਡ ਕਰਦੇ ਨੇ। ਸੋ ਅਸੀਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਦੋਨੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ TV 84 ਨੂੰ ਹਮੇਸ਼ਾ ਨਵਾਜਿਆ। ਇਸ ਵਾਰ ਵੀ ਜਿਹੜੀ ਕਵਰੇਜ ਹੈ ਬਿਗਨਿੰਗ ਤੋਂ ਐਂਡ ਤੱਕ ਉਹ TV 84 ਨੇ ਕੀਤੀ। ਮੀਂਹ ਕਰਕੇ ਕੁਝ ਪਾਰਟ ਇਨੀਸ਼ੀਅਲ ਜਿਹੜਾ ਉਹ ਲਾਈਵ ਨਹੀਂ ਸੀ ਹੋ ਪਾਇਆ, ਉਹਨੂੰ ਐਡਿਟ ਕਰਕੇ ਇੱਕ ਵਾਰ ਫਿਰ ਜਿਹੜਾ ਸਟੇਜ ਦੀ ਕਾਰਵਾਈ ਤਾਂ ਲਾਈਵ ਸੀ, ਸੋ ਉਹਨੂੰ ਅਸੀਂ ਜਿਹੜਾ ਦਰਸ਼ਕਾਂ ਤੱਕ ਪਹੁੰਚਾਵਾਂਗੇ। ਕਿਉਂਕਿ ਵੀਕਐਂਡ ਦੇ ਦੌਰਾਨ ਸਭ ਦੀਆਂ ਅੱਖਾਂ, ਹਾਲਾਂਕਿ ਜਿਵੇਂ ਤੁਸੀਂ ਵੀ ਕਿਹਾ ਕਿ ਮੋਦੀ ਦੀ ਆਸਟ੍ਰੇਲੀਆ ਵਿਜ਼ਿਟ ਜੁੜੀ ਤਾਂ ਕੁਆਡ ਦੇ ਸਮਿਟ ਨਾਲ ਹੋਈ ਸੀ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਔਰ ਮੋਦੀ ਔਰ ਜਾਪਾਨ ਦਾ ਪ੍ਰਾਈਮ ਮਿਨਿਸਟਰ ਔਰ ਆਸਟ੍ਰੇਲੀਆ ਦਾ ਉਹਨਾਂ ਨੇ ਪਹਿਲਾਂ ਕੁਆਡ ਮੀਟ ਹੋਣੀ ਸੀ। ਉਸ ਤੋਂ ਬਾਅਦ ਜਾਪਾਨ ਹੀਰੋਸ਼ੀਮਾ ਦੇ ਵਿੱਚ G7 ਦਾ ਇਕੱਠ ਸੀ, ਔਰ ਉਹਨਾਂ 'ਚ G7 ਤਾਂ 7 ਇਕੋਨਮੀਜ਼ ਨੇ, ਬਾਕੀ ਇਨਵਾਈਟਡ ਸੀ 7-8 ਜਿਨ੍ਹਾਂ 'ਚ ਭਾਰਤ ਵੀ ਇਨਵਾਈਟਡ 'ਚੋਂ ਸੀ। ਔਰ ਇਸੇ ਤਰ੍ਹਾਂ ਜਿਹੜਾ ਉਸ ਤੋਂ ਬਾਅਦ ਬਾਈਡਨ ਨੇ ਇੱਥੋਂ ਆਸਟ੍ਰੇਲੀਆ ਤੋਂ ਬਾਅਦ ਜਰਮਨ ਔਰ ਫਿਰ ਪਪੂਆ ਨਿਊ ਗਿਨੀ ਜਾਣਾ ਸੀ,
ਲੇਕਿਨ ਬਾਈਡਨ ਨੇ ਜਦੋਂ ਕੁਆਡ ਚੋਂ ਦੀ ਮੀਟਿੰਗ 'ਚ ਜਾਣ ਤੋਂ ਆਪਣਾ ਕੈਂਸਲ ਕਰ ਦਿੱਤਾ ਆਪਣਾ ਦੌਰਾ, ਸੋ ਜ਼ਾਹਰ ਹੈ ਕਿ ਨਾਲ ਹੀ ਨਿਊ ਪਪੂਆ ਗਿਨੀ ਵੀ ਜਿਹੜਾ ਉਹ ਵੀ ਉਹਨੇ ਕੈਂਸਲ ਕੀਤਾ। ਸੋ ਜਿਵੇਂ ਕਿਹਾ ਵੀ ਉਹਦੀ ਤਾਂ ਫੂਕ ਨਿਕਲ ਗਈ ਦੌਰੇ ਦੀ। ਪਰ ਕਿਉਂਕਿ ਮੋਦੀ ਤਾਂ ਹਰ ਉਸ ਸਟੰਟ 'ਚੋਂ ਪਬਲਿਸਿਟੀ ਚਾਹੁੰਦਾ, ਜਿਹੜਾ ਸਟੰਟ ਭਾਵੇਂ ਬਹੁਤਿਆਂ ਨੂੰ ਪਤਾ ਵੀ ਹੁੰਦਾ ਸਟੰਟ ਹੈ, ਵੈਸੇ ਤਾਂ ਸਟੰਟ ਉਹ ਹੁੰਦਾ ਅਸਲੀ ਸਟੰਟ ਜਿਹਦਾ ਪਤਾ ਨਾ ਲੱਗੇ ਕਿ ਸਟੰਟ ਹੈ, ਲੱਗੇ ਵੀ ਅਸਲ ਵਾਂਗ ਹੈ। ਲੇਕਿਨ ਹੁਣ ਇਹ ਇਸ ਕਦਰ ਇਹਨੂੰ ਆਪਣਾ ਆਪਾ ਦਿਖਾਉਣ ਦੀ, ਔਰ ਜਿਵੇਂ ਨਾਰਸਿਸਿਸਟ ਅਸੀਂ ਹਮੇਸ਼ਾ ਕਹਿੰਦੇ ਹਾਂ, ਜਿੰਨੀਆਂ ਵੀ ਉਹ ਅਲਾਮਤਾਂ ਹੁੰਦੀਆਂ ਨੇ ਨਾਰਸਿਸਿਸਟ ਦੀਆਂ, ਉਹ ਮੋਦੀ 'ਚ ਵੀ ਨੇ। ਹੁਣ ਉਹਨੇ ਅਗਲੇ ਮਹੀਨੇ ਸ਼ਾਇਦ ਨਵੀਂ ਪਾਰਲੀਮੈਂਟ ਦੀ ਜਿਹੜੀ ਬਿਲਡਿੰਗ ਬਣਾਈ ਆ ਉਹਦਾ ਉਦਘਾਟਨ ਕਰਨਾ, ਔਰ ਅੱਜ ਹੀ ਮੈਂ ਕਿਸੇ ਦਾ ਦੇਖ ਰਿਹਾ ਸੀ ਵੀ ਉਹਦਾ ਉਦਘਾਟਨ ਪ੍ਰਾਈਮ ਮਿਨਿਸਟਰ ਨਹੀਂ ਕਰਦਾ ਹੁੰਦਾ, ਉਹ ਜੇ ਹੈਡ ਆਫ ਦਾ ਸਟੇਟ ਪ੍ਰੈਜ਼ੀਡੈਂਟ ਹੈ। ਪਰ ਉਹ ਤਾਂ ਜਿਵੇਂ ਸਤਪਾਲ ਮਲਿਕ ਨੇ ਇਹ ਕਿਹਾ ਵੀ ਇਹਨੂੰ ਤਾਂ ਜੇ ਉਹਨੇ ਕਿਹਾ ਵੀ ਜਿਹੜੇ ਮਾੜੇ ਵੀ ਕਿਤੇ ਗੱਡੀਆਂ ਦੇ ਜਾਂ ਸਟੇਸ਼ਨ ਕੋਈ ਖੋਲ੍ਹਣਾ, ਕੋਈ ਦੂਜਾ ਜਿਹੜਾ ਉਦਘਾਟਨ ਲੋਕਲ ਕੋਈ MLA ਜਾਂ ਦੂਜਾ ਕਰਦਾ ਸੀ, ਮੋਦੀ ਉਹਨੂੰ ਵੀ ਪਾਸੇ ਹਟਾ ਕੇ ਖੁਦ ਜਿਹੜਾ ਉਹ ਉਦਘਾਟਨ ਕਰਨ ਪਹੁੰਚ ਜਾਂਦਾ ਹੈ। ਕਿਉਂਕਿ ਇਹ ਇੱਕ ਵੱਡੀ ਨਾਰਸਿਸਿਸਟ ਦਾ ਇੱਕ ਅਲਾਮਤ ਵੀ ਹੁੰਦੀ ਹੈ ਕਿ ਉਹ ਸਿਰਫ ਤੇ ਸਿਰਫ ਆਪਣੀ ਸ਼ਕਲ ਦੇਖਣਾ ਚਾਹੁੰਦਾ ਹੈ, ਆਪਣੀ ਤਾਰੀਫ ਸੁਣਨਾ ਚਾਹੁੰਦਾ ਹੈ, ਔਰ ਕ੍ਰਿਟਿਸਿਜ਼ਮ ਨੂੰ ਬਿਲਕੁਲ ਨਹੀਂ ਟੋਲਰੇਟ ਕਰਦਾ। ਔਰ ਆਪਣੇ ਆਪ ਨੂੰ ਜਿਵੇਂ ਜਦੋਂ ਪ੍ਰੈਜ਼ੀਡੈਂਟ ਓਬਾਮਾ ਇੰਡੀਆ ਵਿਜ਼ਿਟ ਵੇਲੇ ਗਿਆ ਤਾਂ ਮੋਦੀ ਨੇ ਜਿਹੜਾ ਕਿੰਨੇ ਕਰੋੜ ਦਾ ਕਿ ਲੱਖ ਦਾ ਸੂਟ ਪਾਇਆ ਸੀ, ਉਹਦੇ ਤੇ NM ਲਿਖਿਆ ਸੀ, ਨਰਿੰਦਰ ਮੋਦੀ ਉੱਤੋਂ ਥੱਲੇ ਤੱਕ। ਸੋ ਉਹ ਆਪਣੇ ਆਪ 'ਚ ਉਦੋਂ ਜਿਹੜੇ ਅਮਰੀਕਾ ਦੇ ਇੱਕ ਦੋ ਐਕਸਪਰਟ ਸੀ ਉਹਨਾਂ ਨੇ ਕਿਹਾ ਵੀ ਇਹ ਬੰਦਾ ਤਾਂ ਜਿਹੜਾ ਬਿਲਕੁਲ ਹੀ ਹਿਟਲਰ ਵਾਲੀ ਲਾਈਨ ਦੇ ਉੱਤੇ ਡਿਕਟੇਟੋਰੀਅਲ ਵੀ ਹੈ ਔਰ ਨਾਰਸਿਸਿਸਟ ਵੀ ਹੈ। ਉਦੋਂ ਹੀ ਇਹ ਟਰਮ ਜ਼ਿਆਦਾ ਯੂਜ਼ ਹੋਣੀ ਸ਼ੁਰੂ ਹੋਈ। ਸੋ ਹੁਣ ਉਸ ਦਾ ਜੇ ਤੁਸੀਂ ਬਿਹੇਵੀਅਰ ਦੇਖੋਗੇ ਹਰ ਪਾਸੇ, ਤੇ ਉਹ ਇੰਨਾ ਫੋਟੋ ਹੰਗਰੀ ਹੈ, ਇਸ ਕਿਸਮ ਦੀ ਉਹ ਨੌਟੰਕੀ ਕਰਦਾ ਹੈ। ਜਿਵੇਂ ਅਸੀਂ ਕਿਹਾ ਸੀ ਕਿ ਵੀ ਕਰਨਾਟਕਾ ਦੀਆਂ ਚੋਣਾਂ ਹਾਰ ਗਿਆ, ਪਰ ਕਹਿੰਦਾ ਉੱਥੇ ਵੀ ਜਾ ਕੇ ਉਹ ਕਹਿੰਦਾ ਸੀ ਕਿ ਵੀ ਕਰਨਾਟਕਾ ਨਾਲ ਤਾਂ ਮੇਰਾ ਸੰਬੰਧ ਬਚਪਨ ਤੋਂ ਹੀ ਹੈ। ਉਹਨੇ ਕਿਹਾ ਜਦੋਂ ਮੇਰੀ ਮਾਂ ਮੈਨੂੰ ਕਹਿੰਦੇ ਹੁੰਦੇ ਸੀ ਬੇਟਾ ਕਰ ਨਾਟਕ, ਤੇ ਉਦੋਂ ਹੀ ਮੈਨੂੰ ਸਮਝ ਆਇਆ ਵੀ ਮੇਰੀ ਮਾਂ ਕਹਿ ਰਹੀ ਹੈ ਵੀ ਜਾ ਕਰ ਨਾਟਕ, ਉਦੋਂ ਦਾ ਮੇਰਾ ਸੰਬੰਧ ਹੈ। ਸੋ ਨਾਟਕਬਾਜ਼ ਤਾਂ ਹੈ ਹੀ ਹੈ, ਇਸ ਦਾ ਤਾਂ ਕੋਈ ਹੋਰ ਇਹ ਤੇ ਤਾਂ ਦੋ ਰਾਵਾਂ ਨਹੀਂ ਨੇ। ਸੋ ਉਹਨੇ ਆਪਣਾ G7 ਦੀ ਹੀਰੋਸ਼ੀਮਾ ਵੇਲੇ ਵੀ ਉੱਥੇ ਵੀ ਉਹ ਉਪਦੇਸ਼ ਦੇ ਰਿਹਾ ਕਿ ਜੀ UN ਇਹ ਟਾਕ ਸ਼ੋਪ ਬਣ ਗਈ ਹੈ ਕਿ ਵੀ ਜੇ ਯੂਨਾਈਟਿਡ ਨੇਸ਼ਨਸ ਰਿਫਾਰਮ ਨਹੀਂ ਕਰਦੀ, ਰਿਫਾਰਮ ਦਾ ਮਤਲਬ ਹੈ ਵੀ ਇੰਨੇ ਇਹਨਾਂ ਨੂੰ ਜਿਹੜਾ ਭੋਖੜਾ ਵੱਜਾ ਹੋਇਆ ਹੈ ਕਿ ਵੀ ਸਾਨੂੰ ਵਿੱਚ ਵਾੜੋ ਉਸ ਸਾਰੇ ਸਿਸਟਮ ਦਾ। ਉਹਨੇ ਕਿਹਾ ਜੀ ਜੇ ਉਹ ਨਹੀਂ ਕਰਦੀ ਤਾਂ ਇਟ ਇਜ਼ ਅ ਟਾਕ ਸ਼ਾਪ। ਮੈਂ ਕਿਹਾ ਤੂੰ ਔਰ ਤੇਰੀ ਪਾਰਟੀ ਔਰ ਤੁਹਾਡਾ ਸਾਰਾ ਮੁਲਕ ਹੈ ਹੀ ਟਾਕ ਸ਼ਾਪ ਹੈ, ਤੁਸੀਂ ਕਿਸੇ ਨੂੰ ਕੀ ਕਹਿਣ ਦਾ ਹੱਕ ਰੱਖਦੇ ਹੋ। ਫਿਰ ਹੀਰੋਸ਼ੀਮਾ ਜਿੱਥੇ ਉਹ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹੜਾ ਉੱਥੇ ਗਿਆ, ਜਿਹੜੇ ਬੰਬ ਵਿਕਟਮਸ ਦੀ ਯਾਦ 'ਚ ਬਣੇ, ਉੱਥੇ ਵੀ ਇਹ ਸਾਰੇ ਮੁਲਕ ਕਹਿ ਰਹੇ ਨੇ G7 ਵਾਲੇ ਵਰਲਡ ਸ਼ੁੱਡ ਬੀ ਨਿਊਕਲੀਅਰ ਫ੍ਰੀ, ਵੀ ਤੁਸੀਂ ਆਪ ਨਿਊਕਲੀਅਰ ਧਮਾਕੇ ਕਰਨ ਵਾਲੇ ਸਣੇ ਇੰਡੀਆ ਦੇ 1974 'ਚ ਕੀਤਾ ਤੇ ਪਾਬੰਦੀਆਂ ਲਾਤੀਆਂ ਸੀ ਇਹਨੇ ਜਾਪਾਨ ਨੇ, ਫਿਰ 1998 'ਚ ਕੀਤਾ। ਔਰ ਇਹ ਜਦੋਂ ਇਸ ਕਿਸਮ ਦੇ ਹੌਲੋ ਜਿਹੀਆਂ ਗੱਲਾਂ ਹੁੰਦੀਆਂ ਨੇ, ਔਰ ਇਹੀ ਕਿਉਂਕਿ G7 ਹੀਰੋਸ਼ੀਮਾ ਮੀਟ 'ਚ ਪ੍ਰੈਜ਼ੀਡੈਂਟ ਜ਼ੈਲੈਂਸਕੀ ਵੀ ਸਪੈਸ਼ਲ ਇਨਵੀਟੇਸ਼ਨ ਦੇ ਉੱਤੇ ਆਇਆ ਯੂਕਰੇਨ ਦਾ, ਔਰ ਜ਼ਾਹਰ ਹੈ ਭਾਰਤ ਦੇ ਉੱਤੇ ਤਾਂ ਇਹ ਪ੍ਰੈਸ਼ਰ ਹੈ। ਹੁਣ ਉੱਥੇ ਇੰਡੀਆ ਕਹਿ ਰਿਹਾ ਕਿ ਜੀ ਤੁਸੀਂ ਇਹਨਾਂ ਦੀ ਬਦ ਅਖਲਾਕੀ ਦੇਖੋ, ਪੋਲੀਟੀਕਲ ਬਦ ਅਖਲਾਕੀ। ਇੱਕ ਪਾਸੇ G7 ਦਾ ਫਾਈਨਲ ਜਿਹੜਾ ਰੈਜ਼ੋਲੂਸ਼ਨ ਹੈ ਉਹਦੇ 'ਚ ਵੀ ਵਿਦਆਊਟ ਨੇਮਿੰਗ ਚਾਈਨਾ, ਪਰ ਇੰਡੀਆ ਇਹ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਕਿਸੇ ਵੀ ਮੁਲਕ ਦੀ ਸੋਵਰਨਿਟੀ ਔਰ ਦੂਸਰੇ ਦੇ ਉੱਤੇ ਅਟੈਕ ਨਹੀਂ ਹੋਣਾ ਚਾਹੀਦਾ। ਚਾਈਨਾ ਨੂੰ ਕਾਰਨਰ ਕਰਨਾ ਚਾਹੁੰਦਾ ਵੀ ਚਾਈਨਾ ਦਾ ਐਕਸਪੈਂਸ਼ਨਸ ਡਿਜ਼ਾਈਨ ਹੈ, ਪਰ ਉਹੀ ਭਾਰਤ ਇਨਕਾਰੀ ਹੈ ਰੂਸ ਨੂੰ ਕੰਡੈਮ ਕਰਨ ਤੋਂ, ਜਿਸ ਰੂਸ ਨੇ ਪ੍ਰੋਪਰਲੀ ਰੈਕਗਨਾਈਜ਼ਡ ਨੇਸ਼ਨ ਜਿਹੜਾ ਯੂਕਰੇਨ ਹੈ ਉਸ ਦੇ ਉੱਤੇ ਹਮਲਾ ਬੋਲ ਕੇ ਉਹਦੇ 2 ਪ੍ਰੋਵਿੰਸ ਵੀ ਦੱਬ ਲਏ ਨੇ, ਔਰ ਲਗਾਤਾਰਤਾ ਨਾਲ ਉਹਨਾਂ ਦੇ ਉੱਤੇ ਮਿਜ਼ਾਈਲਾਂ ਵੀ ਵਰਾ ਰਿਹਾ, ਉਹਨਾਂ ਦੀ ਕੈਪੀਟਲ ਕੀਵ ਦੇ ਉੱਤੇ ਮਿਜ਼ਾਈਲਾਂ ਵਰਾ ਰਿਹਾ ਹੁੰਦਾ। ਔਰ ਫਿਰ ਇਹੀ ਭਾਰਤ ਜਿਹੜਾ ਸਿਰਫ 2% ਕਰੂਡ ਆਇਲ ਜਿਹੜਾ ਰੂਸ ਤੋਂ ਲੈਂਦਾ ਸੀ, ਹੁਣ 40 ਗੁਣਾ ਵਧਾ ਕੇ ਉਹਨਾਂ ਨੂੰ ਥੋੜ੍ਹਾ ਬਹੁਤ ਜਿਹੜਾ ਉਹ ਟਰੀਟ ਕਰਕੇ ਯੂਰਪ ਦੀ ਮਾਰਕੀਟ 'ਚ ਵੇਚ ਰਿਹਾ। ਸੋ ਬਹੁਤ ਵਾਰ ਮੈਨੂੰ ਇਹ ਲੱਗਦਾ ਕਿ ਵੀ ਇਹ ਟਾਕ ਸ਼ੋਪ ਇਹ ਨਹੀਂ ਹੈ, ਸਾਰਾ ਕੁਝ ਹੀ ਟਾਕ ਸ਼ੋਪ ਬਣਿਆ ਹੋਇਆ ਹੈ। ਲੇਕਿਨ ਭਾਰਤੀ ਮੀਡੀਆ ਜਾਂ ਜਿਵੇਂ ਉਹ ਨਾਲ ਆਪਣੇ
ਜਹਾਜ਼ ਭਰ ਕੇ ਮੀਡੀਆ ਲੋਕਾਂ ਦਾ ਲਿਆਂਦਾ ਹੈ, ਉਦੋਂ ਹੀ ਤੁਸੀਂ ਦੇਖੋਗੇ ਕਿ ਜਿੰਨੀਆਂ ਮੀਡੀਆ 'ਚ ਖਬਰਾਂ ਲੱਗੀਆਂ ਹੋਈਆਂ ਨੇ ਇਵੇਂ ਹੀ ਹੈ ਕਿ ਜਿਵੇਂ ਉੱਥੇ ਮੋਦੀ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਸੀ। ਅੱਛਾ, ਫਿਰ ਉਹਦੇ 'ਚ ਲਾਈਟਰ ਮੂਵਮੈਂਟ ਜਿਹਨੂੰ ਇੰਡੀਆ 'ਚ ਬਹੁਤ ਪੋਪੂਲਰਾਈਜ਼ ਕੀਤਾ ਜਾ ਰਿਹਾ, ਔਰ ਬਾਈਡਨ ਆਇਆ ਕਿਉਂਕਿ ਬਾਈਡਨ ਨੇ ਆਸਟ੍ਰੇਲੀਆ ਤਾਂ ਸਕਿਪ ਕੀਤਾ ਪਰ ਹੀਰੋਸ਼ੀਮਾ ਪਹੁੰਚੇ। ਉੱਥੇ ਉਹ ਗੱਲ ਕਰ ਰਿਹਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹੜਾ ਹੈ ਹੁਣ, ਕਿਉਂਕਿ ਮੋਦੀ ਨੇ ਆਸਟ੍ਰੇਲੀਆ ਜਾਣਾ ਸੀ, ਉਹ ਉਹਦੀ ਖੂਬ ਉਹਨੂੰ ਪੰਪ ਮਾਰ ਰਿਹਾ, ਉਹਨੂੰ ਬਾਈਡਨ ਨੂੰ ਕਹਿੰਦਾ ਹੈ ਕਿ ਜੀ ਮੈਂ ਮਤਲਬ ਉੱਥੇ 20,000 ਬੰਦਿਆਂ ਦਾ ਇਕੱਠ ਹੋਣਾ ਹੈ ਐਂਡ ਵੀ ਆਰ ਸਟਿਲ ਆਈ ਐਮ ਗੈਟਿੰਗ ਮੋਰ ਰਿਕੁਐਸਟ ਐਂਡ ਆਈ ਡੋਂਟ ਨੋ ਹਾਊ ਟੂ ਮੈਨੇਜ ਮੋਦੀ ਸੱਚ ਏ ਬਿਗ ਕਰਾਊਡ ਪੁਲਰ। ਫਿਰ ਉਹਨੇ ਕਿਹਾ ਜੀ ਜਦੋਂ ਮੈਂ ਗਿਆ ਸੀ ਗੁਜਰਾਤ 'ਚ ਇੰਨੇ ਲੋਕ ਉੱਥੇ ਸੀ। ਹੁਣ ਅਮਰੀਕਨਾਂ ਦਾ ਹੁਣ ਉਹ ਬਾਈਡਨ ਨੂੰ ਇਹ ਸੁਣਾ ਰਿਹਾ, ਬਾਈਡਨ ਕਹਿ ਰਿਹਾ ਰੀਅਲੀ ਓ ਦੈਨ ਆਈ ਨੀਡ ਟੂ ਹੈਵ ਦਾ ਆਟੋਗ੍ਰਾਫ ਆਫ ਮੋਦੀ। ਹੁਣ ਉਹਨੂੰ ਹੀ ਉੱਥੇ ਖਬਰ ਬਣਾਇਆ ਹੋਇਆ ਕਿ ਇੱਕ ਪਾਸੇ ਸੁਪਰ ਪਾਵਰ ਅਮਰੀਕਾ ਹੈ, ਸੁਪਰ ਪਾਵਰ ਅਮਰੀਕਾ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਕਿ ਮੈਨੂੰ ਮੋਦੀ ਦਾ ਆਟੋਗ੍ਰਾਫ ਚਾਹੀਦਾ ਹੈ, ਸੋ ਭਾਰਤ ਤਾਂ ਵਿਸ਼ਵ ਗੁਰੂ ਬਣ ਗਿਆ। ਹੁਣ ਇਹਨਾਂ ਨੂੰ ਇਹ ਅਮਰੀਕਨ ਸਟਾਈਲ ਨਹੀਂ ਪਤਾ ਵੀ ਇਹਨਾਂ ਦਾ ਜਿਹੜਾ ਰਿਡੀਕਿਊਲ ਦਾ ਸਟਾਈਲ ਹੈ ਉਹ ਕੀ ਹੈ। ਇਹ ਰਿਡੀਕਿਊਲ ਹੈ। ਅੱਛਾ, ਇੰਨੀ ਕਰਾਊਡ ਕੱਟੇਗਾ, ਮੈਂ ਤਾਂ ਬਈ ਤੇਰੇ ਆਟੋਗ੍ਰਾਫ ਲੈਣੇ ਨੇ। ਹੁਣ ਹਾਲਾਂ ਇਹ ਇੱਕ ਵੱਖਰੀ ਕਹਾਣੀ ਹੈ ਕਿ ਇਹੀ ਕੁਛ ਜਿਹੜਾ, ਕਿਉਂਕਿ ਉਹ ਹੁਣ ਪਲਾਏਬਲ ਹੈ, ਮੋਦੀ ਨੇ ਆਪਾਂ ਇਹਨਾਂ ਦੇ ਆਪਣਾ ਸਿਰ ਇਹਨਾਂ ਦੇ ਪੈਰਾਂ 'ਚ ਰੱਖਿਆ ਹੋਇਆ ਅਗੇਂਸਟ ਚਾਈਨਾ ਵਰਤੇ ਜਾਣ ਲਈ। ਜਦੋਂ 22 ਜੂਨ ਨੂੰ ਆਏਗਾ ਇੱਥੇ ਵੀ ਇੱਦਾਂ ਦੀਆਂ ਹੀ ਜਿਹੜੀਆਂ ਨੇ ਉਹ ਇਹਦੀ ਈਗੋ ਨੂੰ, ਇਹਨਾਂ ਨੂੰ ਵੀ ਪਤਾ ਵੀ ਨਾਰਸਿਸਿਸਟ ਨੂੰ ਜਿਹੜਾ ਹੈ ਉਸ ਦੀ ਈਗੋ ਮੈਸਾਜ ਕਿਵੇਂ ਕਰਨੀ ਹੈ। ਹੁਣ ਉੱਥੋਂ G7 ਤੋਂ ਤਾਂ ਨਿਕਲਣਾ ਲਕਾਣਾ ਕੀ ਸੀ, ਬਿਨਾਂ ਵਿਦਆਊਟ ਨੇਮਿੰਗ ਚਾਈਨਾ ਗੱਲਾਂ ਉਹੀ ਕੀਤੀਆਂ, ਤਾਈਵਾਨ ਦੀ ਸੋਵਰਨਿਟੀ ਤੇ ਫਲਾਣਾ ਢਿਮਕਾ। ਉੱਥੋਂ ਨਿਊ ਪੈਪਾਗਨੀ ਪਹੁੰਚ ਗਿਆ ਮੋਦੀ, ਔਰ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਜਿਹਨੇ ਅਜੇ ਕੁਛ ਦੇਰ ਪਹਿਲਾਂ ਹੀ ਜਿਹੜਾ ਉਹ ਆਪਣਾ ਇਹ ਕਿਹਾ ਸੀ ਕਿ ਜੀ ਉਹ ਹਾਲਾਂ ਬਾਈਡਨ ਦੀ ਵਿਜ਼ਿਟ ਵੀ ਉਹ ਵੇਟ ਕਰ ਰਹੇ ਸੀ, ਉਹਨਾਂ ਨੇ ਤਾਂ ਪੂਰਾ ਨੈਸ਼ਨਲ ਹੌਲੀਡੇ ਐਲਾਨੀ ਹੋਈ ਸੀ, ਉਹਨਾਂ 'ਚ ਫਰਸਟ੍ਰੇਸ਼ਨ ਸੀ। ਹਾਲਾਂ ਇਹਨਾਂ ਦਾ ਸੈਕਟਰੀ ਆਫ ਸਟੇਟ ਗਿਆ ਅਮਰੀਕਨਾਂ ਦਾ ਐਂਟੋਨੀ ਬਲਿੰਕਨ, ਤੇ ਮੋਦੀ ਵੀ ਉੱਥੇ ਪਹੁੰਚ ਗਿਆ। ਹੁਣ ਉਹਨੂੰ ਵੀ ਉਹਨਾਂ ਹਿੰਦੀ ਫਿਲਮਾਂ ਵੀ ਉੱਥੇ ਦੇਖਣ ਦੁੱਖਣ ਵਾਲੇ ਹੈਗੇ ਨੇ, ਉਹ ਵੀ ਬੜਾ ਝੁੱਕ ਕੇ ਜਿਹੜਾ ਉਹਦੇ ਪੈਰਾਂ ਨੂੰ ਹੱਥ ਲਾ ਰਿਹਾ ਉਹਨਾਂ ਦਾ ਕਾਲਾ ਪ੍ਰੈਜ਼ੀਡੈਂਟ। ਤੇ ਇੰਡੀਅਨ ਮੀਡੀਆ ਨੇ ਉਹਨੂੰ ਵੀ ਇੱਕ ਵੱਡੀ ਖਬਰ ਬਣਾਇਆ ਕਿ ਮੋਦੀ ਸੱਚਮੁੱਚ ਵਿਸ਼ਵ ਗੁਰੂ, ਭਾਰਤ ਦਾ ਵਿਸ਼ਵ ਗੁਰੂ ਮਹਾਰਿਸ਼ੀ ਹੈ, ਕਿ ਦੇਖੋ ਦੂਸਰੇ ਮੁਲਕਾਂ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਪੈਰੀਂ ਪੈ ਰਹੇ ਨੇ। ਹੁਣ ਉਸ ਤੋਂ ਬਾਅਦ ਉੱਥੋਂ ਨਿਕਲ ਕੇ ਜਿਹੜਾ ਉਹ ਸਿਡਨੀ ਪਹੁੰਚਿਆ 8-9-10 ਵਜੇ ਰਾਤ ਨੂੰ। ਹਾਲਾਂ ਕੋਈ ਵੱਡਾ ਬਿਗ ਪੰਪ ਐਂਡ ਸ਼ੋਅ ਤਾਂ ਨਹੀਂ ਸੀ, ਕਿਉਂਕਿ ਜਿਹੜੇ ਸਾਡੇ ਆਸਟ੍ਰੇਲੀਅਨ ਵਾਚਰਸ ਵੀ ਨੇ ਆਫ ਦਾ ਸਿਚੁਏਸ਼ਨ, ਉਹ ਵੀ ਧਿਆਨ ਰੱਖਦੇ ਨੇ ਵੀ ਕਿੱਥੇ ਕੀ ਹੋ ਰਿਹਾ। ਸੋ ਸਾਨੂੰ ਪਹਿਲਾਂ ਅੰਦਾਜ਼ਾ ਸੀ ਕਿ ਜਦੋਂ ਸਿਡਨੀ ਪਹੁੰਚੇਗਾ ਸਵਾਗਤ ਕਰਨ ਵਾਲਿਆਂ 'ਚ 5-10 ਪੱਗਾਂ ਵਾਲੇ ਵੀ ਜਿਹੜੇ ਰਾਸ਼ਟਰੀ ਸਿੱਖ ਸੰਗਤ ਦੇ ਇਹਨਾਂ ਨੇ ਜਾਂ ਵੈਸੇ ਹੀ ਜਿਹੜੇ ਫੋਟੋ ਲਵਾਉਣ ਪਹੁੰਚ ਜਾਂਦੇ ਨੇ ਰੱਖੇ ਹੋਣਗੇ, ਪਰ ਉੱਥੇ ਤੁਹਾਨੂੰ ਉਹੀ ਗੁਜਰਾਤੀ ਕਰਾਊਡ ਹੀ ਨਜ਼ਰ ਆਉਂਦੀ, ਛੋਟੀ ਜਿਹੀ ਕਰਾਊਡ ਹੈ ਜਿੱਥੇ ਉਹ ਪਹੁੰਚਿਆ। ਪਰ ਹੁਣ ਜਿਹੜੀ ਵੱਡੀ ਕਰਾਊਡ ਦੀ ਤਿਆਰੀ ਹੋ ਰਹੀ ਹੈ ਉਹ ਤਾਂ ਹੈ ਕਿ ਜਿੱਥੇ ਹੈ ਜੀ ਕਿ 20,000 ਬੰਦਾ ਆਏਗਾ। ਆਲਰੇਡੀ ਉਹਨਾਂ ਨੇ ਚਾਰਟਰਡ ਫਲਾਈਟਸ ਔਰ ਉਹ ਸਾਰੀਆਂ ਇਕੱਠੀਆਂ ਕੀਤੀਆਂ ਨੇ, ਔਰ ਉਹਨਾਂ ਦੇ ਆਉਣ ਤੋਂ ਈਵਨ ਨਿਊਜ਼ੀਲੈਂਡ ਤੋਂ ਵੀ ਚਾਰਟਰਡ ਫਲਾਈਟ ਜਿਹੜੀ ਹੈ ਉਹ ਆ ਰਹੀਆਂ ਨੇ, ਵੱਡੀ ਗੈਦਰਿੰਗ ਰੱਖੀ ਹੋਈ ਹੈ ਉੱਥੇ, ਉਹੀ ਜੋ ਉਹਨਾਂ ਨੇ PR ਕੱਢਣਾ ਹੁੰਦਾ। ਪਰ ਇਸ ਸਾਰੇ ਦੇ ਚਲਦਿਆਂ ਸਿੱਖਾਂ ਵੱਲੋਂ ਵੀ ਔਰ ਘੱਟ ਗਿਣਤੀਆਂ ਵੱਲੋਂ, ਜਿਨ੍ਹਾਂ 'ਚ ਮੁਸਲਮਾਨ ਵੀ ਨੇ, ਦਲਿਤ ਵੀ ਨੇ, ਔਰ ਉਹਨਾਂ ਦੇ ਵਿੱਚ ਸ਼ਾਇਦ ਮਨੀਪੁਰ ਦੇ ਕੁਝ ਟਰਾਈਬਸ ਦੀ ਗੱਲ ਹੋ ਰਹੀ ਸੀ, ਸ਼ਾਇਦ ਮੀਓ ਟਰਾਈਬ ਕੇ ਉਹਨਾਂ ਦੇ ਜਿਹੜੇ ਸਫ਼ਰ ਕੀਤਾ ਪਿਛਲੇ ਦਿਨਾਂ 'ਚ, ਉਹਨਾਂ ਦੀ ਵੀ ਸ਼ਮੂਲੀਅਤ ਦੀ ਗੱਲ ਹੈ। ਸੋ ਸਿੱਖਸ ਫਾਰ ਜਸਟਿਸ ਨੇ ਲੀਡ ਲਈ ਇਸ ਮਾਮਲੇ 'ਚ ਅਰੀਨਾ ਦੇ ਵਿੱਚ ਵੱਡਾ ਜਿਹੜਾ ਹੈ ਉਹ ਪ੍ਰੋਟੈਸਟ ਰੱਖਿਆ ਹੋਇਆ, ਔਰ ਵੱਡੀ ਗਿਣਤੀ 'ਚ ਸਿੱਖਾਂ ਦੀ ਸ਼ਮੂਲੀਅਤ ਹੋਏਗੀ। ਸੋ ਇਸ 'ਚੋਂ ਕੱਲ੍ਹ ਤੱਕ ਪਹੁੰਚਦਿਆਂ ਡੀਟੇਲ ਹੋਏਗੀ ਕੀ ਉਹਦੇ 'ਚੋਂ ਨਿਕਲਦਾ। ਲੇਕਿਨ ਇਸ ਸਾਰੇ ਦੇ ਚਲਦਿਆਂ ਕਾਫੀ ਜਿਹੜਾ ਇਸ ਨੂੰ ਜਿਹਨੂੰ ਕਹਿੰਦੇ ਨੇ ਵੀ ਅੱਗੋਂ ਫੂਕ ਕੱਢਣੀ ਦੌਰੇ ਦੀ, ਗਾਰਡੀਅਨ ਹੁਣ ਬ੍ਰਿਟਨ 'ਚ ਛਪਣ ਵਾਲਾ ਦਾ ਗਾਰਡੀਅਨ, ਜਿਵੇਂ ਅਮਰੀਕਾ 'ਚ ਜੋ ਕੁਛ ਵਾਸ਼ਿੰਗਟਨ ਪੋਸਟ ਜਾਂ ਨਿਊਯਾਰਕ ਟਾਈਮ ਛਪਦਾ ਹੈ ਨੋਟਿਸ ਕੀਤਾ ਜਾਂਦਾ। ਸੋ ਇਹ ਬ੍ਰਿਟਨ ਦਾ ਗਾਰਡੀਅਨ ਇਹ ਇਕੱਲਾ ਇੰਗਲੈਂਡ 'ਚ ਹੀ ਨਹੀਂ, ਜਿਹੜੀਆਂ ਵੀ ਉਹਨਾਂ ਦੀ, ਕਿਉਂਕਿ ਆਸਟ੍ਰੇਲੀਆ ਤਾਂ ਉਹਨਾਂ ਦੀ ਡੋਮੀਨੀਅਨ ਸਟੇਟ ਹੈ ਬ੍ਰਿਟਨ ਦੀ, ਉਹਦੀ ਪਹਿਲੀ ਰਾਣੀ ਸੀ, ਹੁਣ ਕਿੰਗ ਚਾਰਲਸ ਹੋ ਗਿਆ। ਸੋ ਉਹਨਾਂ ਨੇ ਐਨ ਜਦੋਂ ਕਿ ਮੋਦੀ ਅਜੇ ਲੈਂਡ ਹੀ ਕੀਤਾ ਹੋਏਗਾ ਤੇ ਉਹਨੇ ਜਿਹੜੀ ਹੈ ਆਨਲਾਈਨ ਐਡੀਸ਼ਨ ਤਾਂ ਸਾਰੇ ਪਾਸੇ ਸੀ, ਉਸ ਆਰਟੀਕਲ ਨੇ ਵੀ ਅੱਗੋਂ ਦੱਸਤਾ ਕਿ ਭਾਈ ਇਹ ਮੋਦੀ ਜਿਹੜਾ ਹੈ
ਉਹਦਾ ਹੈਡਲਾਈਨ ਹੀ ਇਹ ਹੈ, ਨਰਿੰਦਰ ਮੋਦੀ in Australia, a polarizing leader meets a divided Indian diaspora। ਕਿ ਭਾਈ ਇਹ ਆਸਟ੍ਰੇਲੀਆ 'ਚ ਪਹੁੰਚ ਗਿਆ, ਪੋਲਰਾਈਜ਼ਿੰਗ ਲੀਡਰ, ਪੋਲਰਾਈਜ਼ ਹੁੰਦਾ ਧਰੂਵੀਕਰਨ ਕਰਨਾ, ਜਿਹੜਾ ਆਪਸੀ ਡਿਵਾਈਡ ਕਰ ਦੇਣਾ। ਔਰ ਉਹਨੇ ਕਿਹਾ ਕਿ ਵੀ ਜੀ ਉਹਨੇ ਜਿਹੜਾ ਭਾਰਤੀ ਨੇ ਰਹਿਣ ਵਾਲੇ ਉਹਨਾਂ 'ਚ ਵੀ ਪੂਰੀ ਡਿਵੀਜ਼ਨ ਪੈਦਾ ਕੀਤੀ ਹੋਈ ਹੈ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਮੋਦੀ 에ਅਰਵੇਜ਼ ਫਲਾਈਟਸ ਤੇ ਯਾਤਰਾ ਤੇ ਇਹ ਉਹ ਕਿਹਾ ਵੀ ਉੱਥੇ ਹਜ਼ਾਰਾਂ ਲੋਕਾਂ ਦੇ ਜਾਣਦਾ ਔਰ ਲੇਕਿਨ ਉਹਨੇ ਕਿਹਾ ਬਟ ਫॉर द ਸੇਮ ਮੈਨ posters have sprung up around Sydney before being torn down, offering $10,000 for the citizens' arrest of the Hindu terrorist Modi। ਉਹਨਾਂ ਨੇ ਇਹ ਸਿਟੀਜ਼ਨਸ ਅਰੈਸਟ ਇੱਕ ਫਿਨੋਮੀਨਾ ਹੈਗਾ ਕਿ ਭਾਈ ਜੋ ਇਹਨੇ ਕੀਤਾ ਹੈ ਜੈਨੋਸਾਈਡ ਕਰਨ ਵਾਲਾ ਬੰਦਾ, ਇਹਦੀ ਸਿਟੀਜ਼ਨ ਅਰੈਸਟ ਕਰੋ। 10,000 ਦਾ ਇਨਾਮ ਰੱਖਿਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹਿੰਦੂ ਟੈਰਰਿਸਟ ਮੋਦੀ ਦੀ ਗ੍ਰਿਫਤਾਰੀ ਹੋਏ। ਔਰ ਇਹ ਉਹਨਾਂ ਨੇ ਕਿਹਾ ਕਿ ਦ ਇੰਡੀਅਨ ਪ੍ਰਾਈਮ ਮਿਨਿਸਟਰ ਵੀ ਲੈਂਡ ਇਨ ਆਸਟ੍ਰੇਲੀਆ ਦਿਸ ਵੀਕ ਐਜ਼ ਵਨ ਆਫ ਦ ਮੋਸਟ ਪਾਵਰਫੁਲ ਲੀਡਰਸ ਇਨ ਹਿਸ ਕੰਟਰੀਜ਼ ਮਾਡਰਨ ਹਿਸਟਰੀ ਬਟ ਆਲਸੋ one of its most divisive, or he leads an increasingly polarized country. India's diaspora too are increasingly split। ਹੁਣ ਇਹਦੇ 'ਚ ਫਿਰ ਉਹਨੇ ਇਹ ਜਿਹੜੀ 3-4 ਪੇਜਿਸ ਦੀ ਸਟੋਰੀ ਹੈ, ਮੈਂ ਵਕਤ ਦੀ ਤੰਗੀ ਕਰਕੇ ਜਿਹੜਾ ਸ਼ੇਅਰ ਨਹੀਂ ਕਰ ਸਕਦਾ, ਲੇਕਿਨ ਇਹਦੇ 'ਚ ਮਨਬੀਰ ਸਿੰਘ ਕੋਹਲੀ ਜਿਨ੍ਹਾਂ ਨੇ ਉੱਥੋਂ ਇੱਕ ਪ੍ਰੋਗਰਾਮ ਰਨ ਕਰਦੇ ਨੇ ਸਿਡਨੀ ਤੋਂ, ਕਹਤੇ ਸੁਣਤੇ ਰੇਡੀਓ ਪ੍ਰੋਗਰਾਮ, ਉਹਨਾਂ ਨੂੰ ਬਰਾਬਰ ਕੋਟ ਕੀਤਾ ਹੈ। ਜੇ ਉਹਨਾਂ ਦੇ ਆਨਰ 'ਚ ਕਰਨ ਵਾਲਿਆਂ ਨੂੰ ਕੋਟ ਕੀਤਾ ਹੈ, ਫਿਰ ਇੰਡੀਪੈਂਡੈਂਟ ਪ੍ਰੋਫੈਸਰਸ ਨੂੰ ਕੀਤਾ ਹੈ, ਸਕਾਲਰਸ ਨੂੰ ਕੀਤਾ ਹੈ। ਸੋ ਕੁੱਲ ਮਿਲਾ ਕੇ ਕਾਫੀ ਬੈਲੈਂਸਡ ਆਰਟੀਕਲ ਹੈ, ਪਰ ਇਸ 'ਚੋਂ ਇਹ ਮੈਸੇਜ ਬੜਾ ਕਲੀਅਰਲੀ ਜਾਂਦਾ ਹੈ ਕਿ ਮੋਦੀ ਜਿਹੜਾ ਹੈ ਉਸ ਨੇ ਸੁਸਾਇਟੀ ਦੇ ਵਿੱਚ ਜਿਹੜੀ ਹੈ ਉਹ ਡਿਵੀਜ਼ਨ ਪੈਦਾ ਕੀਤੀ ਹੈ। ਔਰ ਪੋਜ਼ਿਟਿਵ ਗੱਲ ਇਹ ਹੈ, ਜਿਵੇਂ ਅਸੀਂ ਅੱਗੇ ਡਿਸਕਸ ਕੀਤਾ ਸੀ ਕਿ ਕਿਵੇਂ 3 ਸੈਨੇਟਰਸ ਨੇ ਜਿਨ੍ਹਾਂ 'ਚ ਗ੍ਰੀਨ ਪਾਰਟੀ ਦੇ ਸੈਨੇਟਰ, ਉਹਨਾਂ ਨੇ ਆਲਰੇਡੀ ਇੱਕ ਲੈਟਰ ਸ਼ੂਟ ਕੀਤਾ ਸੀ ਪ੍ਰਾਈਮ ਮਿਨਿਸਟਰ ਆਪਣੇ ਨੂੰ ਕਿ ਵੀ ਮੋਦੀ ਆ ਰਿਹਾ ਔਰ ਹਿਊਮਨ ਰਾਈਟਸ ਔਰ ਦੂਸਰੇ ਇਸ਼ੂ ਉਠਾਓ, ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਆਪ 'ਚ ਹੀ ਆਨਸਰ ਹੁੰਦੀਆਂ। ਹੁਣ ਇੱਕ ਪਾਸੇ ਮੋਦੀ ਆਸਟ੍ਰੇਲੀਆ 'ਚ ਲੈਂਡ ਕਰ ਰਿਹਾ ਔਰ ਖਬਰ ਤੁਸੀਂ ਮੀਡੀਆ ਦੇ ਵਿੱਚ ਦੇਖਦੇ ਹੋ ਕਿ ਵੀ ਦਿੱਲੀ ਹਾਈ ਕੋਰਟ ਨੇ, ਦਿੱਲੀ ਹਾਈ ਕੋਰਟ ਨੋਟਿਸ ਟੂ BBC on defamation suit claiming its documentary cast slur on Indian reputation। ਹੁਣ ਦਿੱਲੀ ਹਾਈ ਕੋਰਟ ਨੇ BBC ਦੇ ਇੰਡੀਆ ਚੈਪਟਰ ਨੂੰ ਵੀ ਔਰ ਮੇਨ ਨੂੰ ਵੀ ਨੋਟਿਸ ਭੇਜਿਆ ਕਿ ਜਿਹੜੀ ਤੁਸੀਂ ਮੋਦੀ ਦੇ ਉੱਤੇ ਫਿਲਮ ਬਣਾਈ ਹੈ ਇਹ ਭਾਰਤ ਦੇ ਰੈਪੂਟੇਸ਼ਨ ਨੂੰ ਖਰਾਬ ਕਰਦੀ ਹੈ ਔਰ ਡਿਫੇਮੇਸ਼ਨ ਕੇਸ ਆ, ਉਹਨਾਂ ਨੂੰ ਨੋਟਿਸ ਭਿਜਵਾ ਦਿੱਤਾ ਹੈ। ਇਧਰ ਮੋਦੀ ਨੂੰ ਦੇ ਆਨਰ ਦੇ ਨਾਂ ਥੱਲੇ ਪੂਰਾ ਪੈਸਾ ਲੱਗਾ ਹੋਇਆ ਹੈ, ਉੱਥੇ ਕਰਾਊਡ ਇਕੱਠੀ ਕਰਨ ਲਈ। ਇਹ ਸਾਰੀਆਂ ਟਿਕਟਾਂ ਆਪ ਹੀ ਲੈਂਦੇ ਨੇ, ਲੋਕਾਂ ਨੂੰ ਤਾਂ ਉਹ ਮੁਫਤ ਚੜਾਉਂਦੇ ਨੇ ਜਹਾਜ਼ਾਂ ਦੇ ਉੱਤੇ। ਇੱਥੇ ਹਿਊਸਟਨ ਵੀ ਇਹਨਾਂ ਨੇ ਇਹੀ ਕੁਛ ਕੀਤਾ ਸੀ ਜਦੋਂ ਜੀ ਕਿ ਅਬ ਕੀ ਵਾਰ ਟਰੰਪ ਸਰਕਾਰ ਦੇ ਨਾਅਰੇ ਲਵਾਏ ਸੀ। ਹੁਣ ਜਿਉਂ ਹੀ ਮੋਦੀ ਨੇ ਚਲੇ ਜਾਣਾ ਉਸ ਤੋਂ ਅਗਲੇ ਦਿਨ ਉਹੀ ਗ੍ਰੀਨ ਪਾਰਟੀ ਦੇ ਸੈਨੇਟਰ ਜਿਨ੍ਹਾਂ ਨੇ ਲੈਟਰ ਸ਼ੂਟ ਕੀਤਾ ਹੈ, ਔਰ ਇਹ SBS ਦੀ ਨਿਊਜ਼ ਹੈ, banned BBC documentary on Narendra Modi to be screened in Australian Parliament। A documentary banned in India for linking its Prime Minister Modi to mass killing will be aired in Parliament this week। ਹੁਣ ਜਿਹੜੀ ਬੈਨ ਕੀਤੀ ਹੋਈ ਹੈ ਉੱਥੇ ਟਵਿੱਟਰ ਔਰ ਦੂਸਰੇ ਤੋਂ ਵੀ ਲਵਾਈ, ਔਰ ਐਨ ਜਦੋਂ ਮੋਦੀ ਲੈਂਡ ਕਰ ਰਿਹਾ ਦਿੱਲੀ ਨੇ ਹਾਈ ਕੋਰਟ ਨੇ ਨੋਟਿਸ ਭਿਜਵਾਇਆ ਕਿ ਜੀ ਤੁਸੀਂ ਇੰਡੀਆ ਦਾ ਰੈਪੂਟੇਸ਼ਨ ਖਰਾਬ ਕਰ ਰਹੇ ਹੋ। ਤੇ ਜਿਉਂ ਹੀ ਮੋਦੀ ਜਾਏਗਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਜਿਹੜੀ ਹੈ ਡਾਕੂਮੈਂਟਰੀ ਸਕਰੀਨ ਕੀਤੀ ਜਾਏਗੀ। ਔਰ ਇਹ ਹੈ ਕਿ ਡਾਕੂਮੈਂਟਰੀ ਬੈਂਡ ਇਨ ਇੰਡੀਆ ਫਾਰ ਐਕਸਪਲੋਰਿੰਗ ਦ ਐਕਸ਼ਨਸ ਆਫ ਇਟਸ ਪ੍ਰਾਈਮ ਮਿਨਿਸਟਰ ਮੋਦੀ ਡਿਊਰਿੰਗ ਡੈਡਲੀ ਰਾਇਟਸ 2 decades ago will be aired in parliament during his trip to Australia। ਕਿ ਇੱਧਰ ਉਹ ਚੱਲ ਰਹੀ ਹੋਏਗੀ। Those present will also hear from the daughter of a man who accused Mr. Modi of ordering authorities not to prevent the 2002 Gujarat riots during which over 1,000 people, mostly Muslims, were killed। ਜਿਹੜਾ ਇੱਕ ਬੱਚੀ ਵੀ ਜਿਨ੍ਹਾਂ ਦਾ ਜਿਹੜਾ ਉਹ ਟੈਸਟੀਫਾਈ ਕਰੇਗੀ ਜਿਹੜੀ ਗੁਜਰਾਤ ਦੇ ਵਿੱਚ ਕਿ ਕਿਵੇਂ ਮੋਦੀ ਦੇ ਹੁਕਮਾਂ ਥੱਲੇ ਜਿਹੜਾ ਹੈ ਉਹ ਇਹ ਸਾਰਾ ਨਸਲਕੁਸ਼ੀ ਮੁਸਲਮਾਨਾਂ ਦੀ ਹੋਈ। ਫਿਰ ਇਹ ਪੂਰੀ ਸਟੋਰੀ ਹੈ ਕਿ ਭਾਈ ਇਹ ਇਵੇਂ ਚੱਲ ਰਿਹਾ ਔਰ
ਫਿਰ ਕਿ ਜੀ ਇੰਨੇ ਲੋਕ ਆਸਟ੍ਰੇਲੀਆ 'ਚ ਆ ਰਹੇ ਨੇ ਮੋਦੀ ਨੂੰ ਵੈਲਕਮ ਕਰਨ ਲਈ। ਬਟ the next evening a group of politicians and human rights activists will gather in Parliament House for screening of BBC documentary that explores Mr. Modi's actions during the Gujarat riots, a documentary that Indian External Affairs Ministry spokesperson Arindam Bagchi said was designed to push a particular discredited narrative। और ये जो थले फिर उसकी पूरी डिटेल है कि भी ये की है, इनू क्यों इंडिया ने बैन किया और वो सारे दे उत्ते ईवन मोदी दी पीला पटका बन के जिहदे खंडा है ਉਹਦੇ सिर दे पटके दे उत्ते ਉਹਦੀ पिक्चर भी है। सो ਅਸੀਂ ਜਿੱਥੇ ਆਸਟ੍ਰੇਲੀਅਨ ਉਹਨਾਂ ਦੇਖੋ ਜਿਹੜਾ ਅਸਲੀ ਕੰਮ ਹੁੰਦਾ ਹੈ ਇਹ ਗ੍ਰੀਨ ਪਾਰਟੀ ਦੇ ਓਵਰਨਾਈਟ ਨਹੀਂ ਹੋਇਆ। ਉਹਦੇ ਲਈ ਕਿੰਨੇ ਸਿੱਖ ਐਕਟਿਵਿਸਟ ਨੇ, ਕਿੰਨੇ ਮੁਸਲਮਾਨ ਐਕਟਿਵਿਸਟ ਨੇ ਬਿਹਾਈਂਡ ਦਾ ਸੀਨ ਕੰਮ ਕੀਤਾ ਹੈ। ਹੁਣ ਇਹ ਇੱਕ ਆਪਣੇ ਆਪ 'ਚ ਹੀ ਆਨਸਰ ਹੈ ਕਿ ਇੱਕ ਪਾਸੇ ਜਿੱਥੇ ਸਿੱਖਸ ਫਾਰ ਜਸਟਿਸ ਦੇ ਐਫਰਟ ਨਾਲ 4 ਜੂਨ ਨੂੰ ਸਿਡਨੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ ਹੈ, ਉਸ ਤੋਂ ਠੀਕ ਪਹਿਲਾਂ ਮੋਦੀ ਦੀ ਆਮਦ ਦੇ ਮੌਕੇ ਅਰੀਨਾ ਦੇ ਵਿੱਚ ਪਾਵਰਫੁਲ ਪ੍ਰੋਟੈਸਟ ਹੋਣਾ ਜਿਹਦੇ ਲਈ ਬਹੁਤ ਉਤਸ਼ਾਹ ਹੈ। ਜੇ ਇਹ ਜਾ ਰਹੇ ਨੇ ਜਹਾਜ਼ ਭਰ ਕੇ ਤੇ ਭਾਵੇਂ ਸਿੱਖਾਂ ਦੇ ਜਹਾਜ਼ ਤਾਂ ਨਾ ਹੋਣਗੇ ਲੇਕਿਨ ਜਹਾਜ਼ਾਂ ਦੇ ਵਿੱਚ ਜ਼ਰੂਰ ਉਹ ਵੀ ਜਾ ਰਹੇ ਨੇ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਦੇ ਲਈ ਔਰ ਆਸਟ੍ਰੇਲੀਆ ਦੇ ਸਾਰੇ ਹਿੱਸਿਆਂ 'ਚੋਂ। ਪਰ ਐਨ ਜਿਹੜਾ ਗ੍ਰੀਨ ਪਾਰਟੀ ਵੱਲੋਂ ਜਿਹੜਾ ਇਹ ਹੈ ਇਹ ਮੂੰਹ 'ਤੇ ਚਪੇੜ ਹੈ ਔਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਵੀ ਜਿਹੜਾ ਬੈਂਡ ਬੈਕਵਰਡ ਕਰ ਰਿਹਾ ਉਹਨੂੰ ਵੈਲਕਮ ਕਰਨ ਦੇ ਲਈ। ਔਰ ਇਹ ਐਵੇਂ ਨਹੀਂ ਹੁੰਦਾ ਜੀ, ਕੁਛ ਨਾ ਕੁਛ ਹੁਣ ਜਦੋਂ ਮੋਦੀ ਲੈਂਡ ਕਰਦਾ ਸਿਡਨੀ 'ਚ ਉਹਨੂੰ ਵੈਲਕਮ ਕਰਨ ਵਾਲਿਆਂ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਇੰਡੀਆ 'ਚ ਐਂਬੈਸਡਰ ਹੈ ਉਹ ਹੈ। ਹੁਣ ਆਸਟ੍ਰੇਲੀਆ 'ਚ ਇੰਡੀਆ ਦਾ ਐਂਬੈਸਡਰ ਉਹ ਹੈ ਜਿਹਦੀ ਟਰਮ ਖਤਮ ਹੋ ਗਈ ਸੀ ਲੇਕਿਨ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਇਹਨੂੰ 6 ਮਹੀਨੇ ਹੋਰ ਰਹਿਣ ਦਿਓ। ਉਹਨੇ ਕਾਣੇ ਨਹੀਂ ਕੀਤੇ ਹੋਏ ਤਾਂ ਕੀ ਕੀਤੇ ਹੋਏ ਨੇ। ਜਦੋਂ ਤੁਸੀਂ ਇਹਨਾਂ ਦੇ ਸਕੈਂਡਲ ਕਦੇ ਨਿਕਲਣਗੇ ਤੇ ਇਹ ਸਾਰੇ ਹੀ ਜਿਹੜੇ ਨੇ ਇਹਨਾਂ ਨੇ ਇਹ ਕਾਣੇ ਕੀਤੇ ਹੋਏ ਨੇ ਔਰ ਇਹ ਜਿਹੜਾ ਇਸ 'ਚੋਂ ਹੀ ਇਹ ਸਾਰਾ ਮੋਦੀ ਭਗਤੀ ਨਿਕਲ ਰਹੀ ਹੈ। ਅਦਰਵਾਈਜ਼ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ ਕਿ ਬਈ ਅਡਾਨੀ ਦੀ ਕਰਤੂਤ ਈਵਨ ਕੋਲ ਮਾਈਨਸ ਦੇ ਮਾਮਲੇ 'ਚ ਆਸਟ੍ਰੇਲੀਆ 'ਚ ਕੀ ਹੈ, ਫਸਟ ਨੇਸ਼ਨ ਦੇ ਲੋਕਾਂ ਨਾਲ ਜਾਂ ਓਰੀਜਨਲ ਜਿਹੜੇ ਉੱਥੇ ਸਫਰਰ ਨੇ ਇਹਨਾਂ ਦੀਆਂ ਨੀਤੀਆਂ ਦੇ। ਔਰ ਐਵੇਂ ਨਹੀਂ ਮੋਦੀ ਜਿਹੜਾ ਉਹ ਆਸਟ੍ਰੇਲੀਆ ਦੂਸਰੀ ਵਾਰ ਆ ਗਿਆ ਹੁਣ ਔਰ ਉਹ ਸਾਰਾ ਅਡਾਨੀ ਦੇ ਨਾਲ, ਕਿਉਂਕਿ ਜੋ ਵੀ ਇਹਨਾਂ ਨੇ ਡੀਲ ਪੁਸ਼ ਕੀਤੀ ਹੈ ਠੀਕ ਕਿਹਾ ਉਹਨੇ ਸਤਪਾਲ ਮਲਿਕ ਨੇ। ਉਹਨੇ ਕਿਹਾ ਜੀ 3 ਸਾਲਾਂ 'ਚ ਅਡਾਨੀ ਦੇ ਕੋਲ ਜਿਹੜੀ ਇੰਨੀ ਦੌਲਤ ਆਈ ਇਹ ਮੋਦੀ ਦੀ ਦੌਲਤ ਹੀ ਆ ਔਰ ਉਹਨੂੰ ਅੱਗੇ ਰੱਖ ਕੇ ਆਸਟ੍ਰੇਲੀਆ ਹੋਏ, ਰਾਫੇਲ ਡੀਲ ਹੋਏ ਔਰ ਆ ਜਦੋਂ ਹੁਣ ਹਿੰਡਰਸਬਰਗ ਰਿਪੋਰਟ ਸਾਹਮਣੇ ਆਈ ਹੈ $120 ਬਿਲੀਅਨ ਹੀ ਗਾਇਬ ਹੋ ਗਏ। ਇਹਦੇ ਬਾਵਜੂਦ ਉਹਦੀ ਜ਼ਬਾਨ ਨਹੀਂ ਖੁੱਲੀ ਹੈ। ਸੋ ਇੱਕ ਦਿਨ ਸਭ ਨੂੰ ਜ਼ਾਹਰ ਹੋਏਗਾ ਪਰ ਅਸੀਂ ਸਮਝਦੇ ਹਾਂ ਕਿ ਜਦੋਂ ਇੱਕ ਪਾਸੇ ਝੂਠ ਦਾ ਡਰਮ ਬਹੁਤ ਉੱਚੀ ਬੀਟ ਹੋ ਰਿਹਾ ਹੋਏ ਉਦੋਂ ਜੇ ਇੱਕ ਆਵਾਜ਼ ਵੀ ਖਲੋ ਕੇ ਉਸ ਝੂਠ ਨੂੰ ਵੰਗਾਰਦੀ ਹੈ ਤੇ ਅਲਟੀਮੇਟਲੀ ਹਿਸਟਰੀ 'ਚ ਉਹ ਆਵਾਜ਼ ਹੀ ਜਾਣੀ ਜਾਂਦੀ ਹੈ। ਮੋਦੀ ਤਾਂ ਸੂਨਰ ਔਰ ਲੇਟਰ ਕਾਫੀ ਐਕਸਪੋਜ਼ ਹੋਇਆ ਹੈ, ਕਾਫੀ ਇਹ ਜਾਏਗਾ ਜੇ ਇਹ ਹਿਟਲਰ ਵਾਂਗ ਐਕਟ ਕਰ ਰਿਹਾ ਐਂਡ ਵੀ ਹਿਟਲਰ ਵਾਲਾ ਹੀ ਹੋਏਗਾ। ਲੇਕਿਨ ਇਹ ਆਵਾਜ਼ਾਂ ਜਿਹੜੀਆਂ ਨੇ ਉਹ ਸਿੱਖਾਂ ਦੀ ਹੋਏ ਪ੍ਰੋਟੈਸਟ ਦੀ, ਉਹ ਗ੍ਰੀਨ ਪਾਰਟੀ ਦੇ ਸੈਨੇਟਰਸ ਦੀ ਹੋਏ ਜਿਹੜੇ ਖਲੋਤੇ ਨੇ ਜਾਂ ਦੂਸਰੇ ਕਾਮਨਰ ਵੀ ਜਿਹੜੇ ਈਵਨ ਵਿਦ ਐਨ ਮੈਜੋਰਿਟੀ ਹਿੰਦੂ ਕਮਿਊਨਿਟੀ ਵੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਇਹ ਡਿਕਟੇਟਰ ਔਰ ਇਹ ਅਥੋਰੀਟੇਰੀਅਨ ਬੰਦਾ ਇਹ ਇੰਡੀਆ ਨੂੰ ਡਿਸਟਰੋਏ ਕਰ ਰਿਹਾ, ਉਹ ਵੀ ਨਾਲ ਆ ਕੇ ਖਲੋਂਦੇ ਨੇ। ਇਹ ਨਹੀਂ ਹੈ ਹੁਣ ਅਮਰੀਕਾ ਦੇ ਵਿੱਚ ਇੱਕ ਹਿੰਦੂਜ਼ ਫਾਰ ਹਿਊਮਨ ਰਾਈਟਸ ਗਰੁੱਪ ਹੈ ਜਿਹੜਾ ਇਹਨਾਂ ਨੂੰ ਚੈਲੰਜ ਕਰਦਾ ਹੈ ਸਿੱਧੇ ਤੌਰ ਤੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਆਪਣੇ ਸਿੱਖ ਵੀਰਾਂ ਭੈਣਾਂ ਨੂੰ ਜਿੱਥੇ ਜਿੱਥੇ ਵੀ ਨੇ ਆਸਟ੍ਰੇਲੀਆ 'ਚ ਅਸੀਂ ਇਹ ਜ਼ੋਰਦਾਰ ਅਪੀਲ ਕਰਦੇ ਕਿ ਭਾਈ ਵੱਡੀ ਗਿਣਤੀ ਦੇ ਵਿੱਚ ਅਰੀਨਾ ਪ੍ਰੋਟੈਸਟ ਵੀ ਸ਼ਾਮਲ ਹੋ। ਹੋਰ ਵੀ ਕੋਈ ਲੋਕਲ ਐਕਟੀਵਿਟੀ ਕਿਤੇ ਨਜ਼ਰ ਆਉਂਦਾ ਹੈ ਕਿ ਇਹ ਕਿਤੇ ਗੋਲ ਗੱਪੇ ਖਾਣ ਜਾਂ ਕਿਤੇ ਉਹ ਕੀ ਇਹਨਾਂ ਦਾ ਗੁਜਰਾਤੀਆਂ ਦਾ ਹੁੰਦਾ ਢੋਕਲਾ, ਹਾਂ ਉਹ ਖਾਣ ਨਿਕਲਦਾ ਤੇ ਪਲੈਕੇਟ ਲੈ ਕੇ ਪਹੁੰਚ ਜਾਓ ਪਰ ਅਮਨਮਈ ਅੰਦਾਜ਼ 'ਚ, ਕੋਈ ਵੀ ਹਿੰਸਕ ਕਾਰਵਾਈ ਨਹੀਂ। ਕਿਉਂਕਿ ਚਾਂਬੜੇ ਤਾਂ ਹੋਣਗੇ ਗੁਜਰਾਤੀ, ਉਹ ਡੰਡੇ ਜੇ ਲੈ ਕੇ ਡਾਂਡੀਆਂ ਖੇਡ ਰਹੇ ਹੁੰਦੇ ਨੇ ਪਰ ਕਿਸੇ ਵੀ ਭੜਕਾਟ 'ਚ ਨਹੀਂ ਆਉਣਾ ਹੈ ਔਰ ਪੀਸਫੁਲ ਅੰਦਾਜ਼ 'ਚ ਇਸ ਦੇ ਖਿਲਾਫ ਪ੍ਰੋਟੈਸਟ ਕੀਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।